9/11 ਦੇ ਜਿਹੜੇ ਹਮਲੇ ਆ ਉਹਨਾਂ ਨੂੰ ਤੇ ਸਾਰਾਗੜ੍ਹੀ ਦੀ ਲੜਾਈ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਸਾਰਾਗੜ੍ਹੀ ਬੈਟਲ ਨੂੰ ਲੈ ਕੇ ਗੱਲਬਾਤ ਕਰਾਂਗੇ। ਨਾਲ ਜੋੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਸਪਾਂਸਰਸ ਦਾ ਕਰਦੇ ਹਾਂ ਧੰਨਵਾਦ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਟੇਕ ਕੇਅਰ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿੜਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਨੀ ਆ 9/11 ਨੂੰ ਲੈ ਕੇ ਤੇ ਜਿਹੜੀ ਬੈਟਲ ਆਫ ਸਾਰਾਗੜ੍ਹੀ ਜਿਹੜੀ ਹੋਈ ਜੀ ਸੀਗੀ ਉਸ ਨੂੰ ਲੈ ਕੇ। ਸੋ ਬੈਟਲ ਆਫ ਸਾਰਾਗੜ੍ਹੀ ਦੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਉਸ ਦੇ ਵਿੱਚ ਅੱਜ ਤੋਂ 125 ਵਰ੍ਹੇ ਪਹਿਲਾਂ ਜਿਹੜੀ ਸਾਰਾਗੜ੍ਹੀ ਦਾ ਜਿਹੜਾ ਕਿਲ੍ਹਾ ਸੀ, ਉੱਥੇ 21 ਜਿਹੜੇ ਸਿੱਖ ਫੌਜੀ ਸੀ, ਜੋ ਕਿ ਉਸ ਟਾਈਮ ਬ੍ਰਿਟਿਸ਼ ਸਾਮਰਾਜ ਦੇ ਲਈ ਲੜ ਰਹੇ ਸੀਗੇ, ਉਹਨਾਂ ਦੇ ਦੁਆਰਾ ਜਿਹੜੇ ਤੈਨਾਤ ਸੀਗੇ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਉਸ ਟਾਈਮ ਦੇ ਉੱਤੇ ਅਫਰੀਦੀ ਤੇ ਅਬਜ਼ਾਰੀ ਜਿਹੜੀ ਉਹਨਾਂ ਦੇ ਨਾਲ ਸੰਬੰਧਿਤ ਕਬੀਲੇ ਦੇ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਨੇ ਹਮਲਾ ਕੀਤਾ ਸੀਗਾ। ਪਠਾਨ ਕਹਿੰਦੇ ਆ ਉਹਨਾਂ ਨੂੰ। ਵੀ ਉਹਨਾਂ ਦੇ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ, ਉਹਨਾਂ ਦਾ ਮੂੰਹ ਤੋੜਵਾਂ ਜਿਹੜਾ ਉਹ ਜਵਾਬ ਦਿੱਤਾ ਤੇ ਕਈ ਚਿਰ ਤੱਕ ਜਿਹੜੇ 21 ਜਿਹੜੇ ਸਿਪਾਹੀ ਉਸ ਟਾਈਮ ਦੇ ਉੱਤੇ ਭਾਰਤੀ ਬ੍ਰਿਟਿਸ਼ ਸਾਮਰਾਜ ਦੇ ਵਿੱਚ, ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਵੀ ਜਿਸ ਨੂੰ ਆਖ ਦਿੱਤਾ ਜਾਂਦਾ ਆ, ਉਹਦੇ ਵਿੱਚ ਜਿਹੜੇ ਸੀਗੇ, ਉਹਨਾਂ ਨੇ ਉਹਨਾਂ ਦਾ ਜਿਹੜਾ ਹਮਲਾ ਆ ਉਸ ਨੂੰ ਰੋਕ ਕੇ ਰੱਖਿਆ। ਸੋ ਪੂਰੇ ਇਤਿਹਾਸ ਦੇ ਵਿੱਚ ਜੇ ਕਹਿੰਦੇ ਫਰੋਲਦੇ ਜਾਈਏ ਤਾਂ ਅਜਿਹੀ ਬਹਾਦਰੀ ਦੀ ਮਿਸਾਲ ਬਹੁਤ ਘੱਟ ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਇੱਦਾਂ ਦੀ ਕਹਿ ਲਓ ਵੀ ਅਚੰਭਾ ਜਿਹੜੀ ਅਚੰਭੇ ਵਾਲੀ ਜਿਹੜਾ ਇਹ ਬੈਟਲ ਆ, ਉਹ ਸਾਰਾਗੜ੍ਹੀ ਦੇ ਵਿੱਚ ਅੱਜ ਤੋਂ 125 ਸਾਲ ਪਹਿਲਾਂ ਜਿਹੜਾ ਉਹ ਦੇਖਣ ਨੂੰ ਮਿਲਿਆ ਸੀਗਾ। ਸੋ ਅਸੀਂ ਵੀ ਆਪਣੇ ਵੱਲੋਂ ਉਹਨਾਂ ਨੂੰ ਸਾਰਾਗੜ੍ਹੀ ਦੀ ਉਸ ਬੈਟਲ ਦੇ ਵਿੱਚ, ਯੁੱਧ ਦੇ ਵਿੱਚ ਜਿਹੜੇ ਸੀਗੇ, ਉਹਨਾਂ ਨੂੰ ਆਪਾਂ ਜਿਹੜਾ ਸਲੂਟ ਕਰਦੇ ਹਾਂ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵੱਲੋਂ ਉਹਨਾਂ ਦੇ ਲਈ ਜਿਹੜੀ ਆਪਣੀਆਂ ਜਾਨਾਂ ਇੱਕ ਹਿਸਾਬ ਦੇ ਨਾਲ ਵਾਰ ਦਿੱਤੀਆਂ। ਹਾਂਜੀ ਬਿਲਕੁਲ, ਸਾਰਾਗੜ੍ਹੀ ਦੀ ਜਿਹੜੀ ਇਹ ਬੈਟਲ ਹੋਈ ਹੈ, ਲੜਾਈ ਹੋਈ ਹੈ ਤੇ ਇਹਨੂੰ ਰਾਜੀ ਵਰਲਡ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਵੱਡੀਆਂ, ਉਹਨਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਇਹਨੂੰ। ਕਿਉਂਕਿ ਇਹ ਤਾਂ ਆਉਂਦੀ ਹੈ ਕਿ 21 ਜਣਿਆਂ ਨੇ 10,000 ਪਠਾਨਾਂ ਦੀ ਜਿਹੜੀ ਫੌਜ ਸੀਗੀ, ਉਹਨਾਂ ਦਾ ਮੁਕਾਬਲਾ ਕੀਤਾ। ਬ੍ਰਿਟਿਸ਼ ਆਰਮੀ ਦਾ ਉਦੋਂ ਹਿੱਸਾ ਹੁੰਦੇ ਸੀ ਇਹ ਸਿੱਖ ਜਿਹੜੇ 21 ਆ। ਇਹਨਾਂ ਦੇ ਜਿਹੜੇ ਸਾਰਾਗੜ੍ਹੀ ਦਾ ਜਿਹੜਾ ਬੁੱਤ ਵੀ ਹੈ ਈਸ਼ਰ ਸਿੰਘ ਦਾ, ਉਹ ਲੱਗਿਆ ਹੋਇਆ ਆਪਾਂ ਦੇਖਿਆ ਸਾਰਿਆਂ ਨੇ। ਤੇ 7 ਘੰਟਿਆਂ ਦੀ ਇਹ ਲੜਾਈ ਸੀਗੀ। ਸਾਰਾਗੜ੍ਹੀ ਕਿਲ੍ਹੇ ਦੇ ਅੰਦਰ ਜਿਹੜੀ ਹੋਈ ਸੀਗੀ ਤੇ ਜਿੱਥੇ 10,000 ਪਠਾਨ ਦਾ ਮੁਕਾਬਲਾ ਕੀਤਾ ਸੀਗਾ। 180 ਜਿਹੜੇ ਅੰਕੜੇ ਨੇ ਉਹ ਤਾਂ ਕਹਿੰਦੇ ਨੇ ਕਿ 200 ਦੇ ਕਰੀਬ ਹਮਲਾਵਰਾਂ ਨੂੰ ਮਾਰ ਦਿੱਤਾ ਸੀ ਤੇ 6 ਘੰਟਿਆਂ ਤੱਕ 21 ਸਿੰਘਾਂ ਨੇ ਇਹਨਾਂ 10,000 ਪਠਾਨਾਂ ਦਾ ਜਿਹੜਾ ਮੁਕਾਬਲਾ ਕੀਤਾ। ਤੇ 200 ਪਰ ਜਿਹੜੇ ਅਸਲ ਸਾਡੇ ਤੱਥ ਨੇ ਕਈ ਇਤਿਹਾਸ ਦੇ ਵਿੱਚ ਆਉਂਦੇ ਨੇ, ਉਹ ਕਹਿੰਦੇ ਕਿ 220 ਤੋਂ 25 ਜਿਹੜੇ ਉੱਥੇ ਪਠਾਨ ਮਾਰੇ ਗਏ ਸੀਗੇ। ਤੇ ਹਰ ਸਾਲ ਹੁਣ ਭਾਰਤੀ ਫੌਜ ਵੀ ਜਿਹੜੀ 34 ਸਿੱਖ ਰੈਜੀਮੈਂਟ ਆ, ਇਹ ਵੀ ਸਾਰਾਗੜ੍ਹੀ ਦੀ ਲੜਾਈ ਦੀ ਬਰਸੀ ਮਨਾਉਂਦੇ ਆ 12 ਸਤੰਬਰ ਨੂੰ। ਤੇ ਇੰਡੀਅਨ ਆਰਡਰ ਆਫ ਮੈਰਿਟ ਨਾਲ ਵੀ ਸਨਮਾਨ ਮਿਲੇ ਨੇ। ਹਾਲਾਂਕਿ ਬ੍ਰਿਟਿਸ਼ ਦੇ ਵਿੱਚ ਜਿਹੜਾ ਸਭ ਤੋਂ ਉੱਚ ਬਹਾਦਰੀ ਪੁਰਸਕਾਰ ਸੀਗਾ ਉਦੋਂ ਦਾ, ਉਹ ਵੀ ਇਹਨਾਂ ਨੂੰ ਸਿੱਖਾਂ ਨੂੰ ਮਿਲਿਆ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਵੱਡੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਕਈ ਵਾਰੀ ਅਸੀਂ ਵੱਡੀਆਂ ਲੜਾਈਆਂ ਨੂੰ ਜਾਂ ਸਾਡੇ ਜਿਹੜੇ ਇਤਿਹਾਸ ਦੇ ਮਾਣ ਮੱਤੇ ਜਿਹੜੇ ਵਰਕੇ ਹੁੰਦੇ ਆ, ਪੰਨੇ ਹੁੰਦੇ ਆ, ਅਸੀਂ ਉਹਨਾਂ ਨੂੰ ਫੋਲ ਕੇ ਨਹੀਂ ਦੇਖਦੇ। ਅੱਜ ਬੇਸ਼ੱਕ ਸਿੱਖ ਜਥੇਬੰਦੀਆਂ ਕਹਿ ਲਓ, ਸਿੱਖ ਭਾਈਚਾਰੇ ਦੇ ਵਿੱਚ ਬਹੁਤ ਵੱਡੀਆਂ ਦਫਾੜਾਂ ਨੇ, ਪਰ ਇਹ ਇਹੋ ਜਿਹੇ ਇਤਿਹਾਸ ਨੇ ਜਿਹੜੇ ਵਰਲਡ ਨੂੰ, ਦੁਨੀਆ ਨੂੰ ਸਮੇਂ-ਸਮੇਂ ਸਿਰ ਯਾਦ ਕਰਾਉਂਦੇ ਰਹਿੰਦੇ ਨੇ ਕਿ
ਸਿੱਖਾਂ ਦੇ ਵਿੱਚ ਇਹੋ ਜਿਹੇ ਯੋਧੇ ਹੋਏ ਨੇ, 10,000 ਬੰਦੇ ਦਾ ਮੁਕਾਬਲਾ 6 ਘੰਟਿਆਂ ਤੱਕ 21 ਮਹਿਜ਼ 21 ਜਣਿਆਂ ਵੱਲੋਂ ਕਰਨਾ ਰਾਜ ਕਰਨਵੀਰ ਸਿੰਘ ਜੀ, ਬਹੁਤ ਵੱਡੀ ਗੱਲ ਆ। ਬਿਲਕੁਲ ਪ੍ਰਵੀਨ, ਦੱਸਿਆ ਜਾਂਦਾ ਆ 10,000 ਜੀ, ਕੋਈ ਐਸਟੀਮੇਟ ਕਹਿੰਦੇ ਵੀ 12,000 ਤੋਂ 24,000 ਦੇ ਦਰਮਿਆਨ ਵੀ ਉਹ ਦੱਸਦੇ ਆ। 12 ਸਤੰਬਰ ਜੀ, ਜੀ, 1897 ਦਾ ਜਿਹੜਾ ਇਹ ਦਿਨ ਸੀਗਾ, ਜਦ ਇਹ ਜਿਹੜੇ 21 ਸੀਗੇ ਉਹਨਾਂ ਨੇ ਫੋਰਟ ਲੌਕਹਾਰਟ ਉਸ ਤੋਂ ਕੁਛ ਸਮਾਂ ਦੂਰ ਸੀਗਾ। ਉੱਥੇ ਉਸ ਟਾਈਮ ਜਿਹੜਾ ਇੱਕ ਫੌਜੀ ਜਰਨੈਲ ਹਿਊਟਨ ਉਹ ਤੈਨਾਤ ਸੀਗਾ। ਜਦ ਸਾਰਾਗੜ੍ਹੀ ਦੀ ਸਿਗਨਲਿੰਗ ਪੋਸਟ ਦੇ ਉੱਤੇ ਤਕਰੀਬਨ ਕਹਿੰਦੇ ਸਵੇਰੇ 9 ਕੁ ਵਜੇ ਉਹਨਾਂ ਨੇ ਦੇਖਿਆ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਫਗਾਨੀ ਚੜ੍ਹ ਆਏ ਆ, ਇੱਧਰਲੇ ਪਾਸੇ ਨੂੰ ਪਠਾਨ ਆਏ ਆ, ਉੱਧਰਲੇ ਜੀ, ਪਾਸੇ ਨੂੰ ਆ ਰਹੇ, ਹਮਲਾ ਕਰ ਰਹੇ ਆ। ਤਾਂ ਉਹਨਾਂ ਨੇ ਸਿਗਨਲ ਘੱਲਿਆ ਕਰਨਲ ਜਿਹੜਾ ਉਸ ਟਾਈਮ ਦੇ ਉੱਤੇ ਸੀਗਾ ਹਿਊਟਨ ਨੂੰ, ਫੋਰਟ ਲੌਕਹਾਰਟ ਦੇ ਵਿੱਚ। ਉਹਨੇ ਕਿਹਾ ਵੀ ਭਾਈ ਅਸੀਂ ਤੁਰੰਤ ਤੁਹਾਨੂੰ ਜਿਹੜੀ ਆ ਉਹ ਮਦਦ ਪਹੁੰਚਾਉਣ ਦੇ ਵਿੱਚ ਜਿਹੜੇ ਕਾਮਯਾਬ ਨਹੀਂ ਹੋਵਾਂਗੇ। ਪਰ ਜਿਹੜੇ ਉੱਥੇ 21 ਸਿੱਖ ਸੀਗੇ, ਉਹਨਾਂ ਨੇ ਇਹ ਫੈਸਲਾ ਲਿਆ ਵੀ ਆਪਾਂ ਜਿਹੜਾ ਅਖੀਰਲੇ ਦਮ ਤੱਕ ਇਹਨਾਂ ਦੇ ਨਾਲ ਲੜਾਂਗੇ। ਦੇਖੋ ਜਿਸ ਜਜ਼ਬੇ ਦੇ ਨਾਲ ਸਿੱਖ ਲੜੇ, ਆਲਦੋ ਸਿੱਖਾਂ ਦਾ ਰਾਜ ਵੀ ਇਹਨਾਂ ਗੋਰਿਆਂ ਨੇ ਖੋਹਿਆ। ਸਿੱਖਾਂ ਨੇ ਜਿਹੜਾ ਆ ਕੀ ਜਿਹੜੀ ਆ ਮਹਾਰਾਣੀ ਜਿੰਦ ਕੌਰ ਉਹਨਾਂ ਦੇ ਨਾਲ ਕੀਤਾ, ਮਹਾਰਾਜਾ ਦਲੀਪ ਸਿੰਘ ਦੇ ਜੀ। ਨਾਲ ਕੀਤਾ। ਬੇਸ਼ੁਮਾਰ ਜਿਹੜੇ ਕੀਮਤੀ ਜਿਹੜੇ ਜਵਾਹਰਾਤ ਹੋਰ ਸਾਰਾ ਕੁਛ ਜਿਹੜਾ ਉਹ ਵੀ ਨਾਲ ਜਿਹੜਾ ਉਹ ਲੈ ਗਏ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ, ਪਰ ਫਿਰ ਵੀ ਸਿੱਖ ਕਹਿੰਦੇ ਵੀ ਚੱਲ ਹੁਣ ਅਸੀਂ ਇਹਨਾਂ ਦੇ ਲਈ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੇ ਲਈ ਆਪਣਾ ਸਰੀਰ ਤਾਂ ਵੀ ਜਿਹੜਾ ਉਹ ਉਹਨਾਂ ਨੇ ਭੇਂਟ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਇਹਨਾਂ ਦੇ ਨਾਲ ਲੜਾਂਗੇ। 6 ਘੰਟੇ 21 ਜਾਣਿਆਂ ਦਾ ਹਜ਼ਾਰਾਂ ਦੀ ਸੰਖਿਆ ਦੇ ਅਫਗਾਨੀਆਂ ਦੇ ਨਾਲ ਜਿਹੜਾ ਉਹ ਮੂੰਹ ਤੋੜਵਾਂ ਜਿਹੜਾ ਉਹਨਾਂ ਨੂੰ ਜਵਾਬ ਦੇਣਾ, ਇਹ ਕਮਾਲ ਦੀ ਜਿਹੜੀ ਉਹ ਗੱਲ ਆ, ਜਿਹੜੀ ਦੁਨੀਆ ਦੇ ਜਿੱਦਾਂ ਤੁਸੀਂ ਵੀ ਕਿਹਾ ਵੀ ਉਹਨਾਂ ਬੈਟਲਸ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਆ, ਜੀ। ਉੱਤੇ ਜਿਹੜਾ ਉਹ ਨਾਮ ਆਉਂਦਾ ਆ, ਜਿਹੜੀ ਇੱਦਾਂ ਦੀ ਬਹਾਦਰੀ ਕਦੀ ਕਿਤੇ ਜਿਹੜੀ ਉਹ ਨਾ ਦੇਖੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ। ਸੋ ਹਵਲਦਾਰ ਜਿਹੜੇ ਈਸ਼ਰ ਸਿੰਘ ਤੋਂ ਇਲਾਵਾ ਜਿਹੜੇ ਬਹੁਤੇ ਜਿਹੜੇ ਉਹ ਸਿਪਾਹੀ ਸੀਗੇ, ਇੱਕ ਨਾਇਕ ਸੀ, ਇੱਕ ਲਾਂਸ ਨਾਇਕ ਸੀਗਾ। ਸੋ ਇਹ 3 ਜੀ। 4 ਰੈਂਕਾਂ ਵਾਲੇ ਬੰਦੇ ਸੀ, ਜਿਨ੍ਹਾਂ 'ਚ ਇੱਕ ਹਵਲਦਾਰ, ਇੱਕ ਨਾਇਕ, ਇੱਕ ਲਾਂਸ ਨਾਇਕ ਤੇ ਬਾਕੀ ਜਿਹੜੇ ਆ ਉਹ ਸਿਪਾਹੀ ਸੀਗੇ। ਸੋ ਉਹਨਾਂ ਨੇ ਉਹਨਾਂ ਪਠਾਨਾਂ ਦਾ, ਅਫਗਾਨੀਆਂ ਦਾ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਉਹ ਵਰਤਿਆ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਸੋ ਆਪਾਂ ਉਹਨਾਂ ਨੂੰ ਸਲੂਟ ਕਰਦੇ ਹਾਂ, ਸਲਾਮ ਕਰਦੇ ਹਾਂ। ਉਸ ਜਜ਼ਬੇ ਨੂੰ ਜਿਹੜਾ ਉਹ ਜ਼ਰੂਰ ਸਲੂਟ ਕਰਦੇ ਹਾਂ ਵੀ ਇੰਨਾ ਕੁਛ ਉਹਨਾਂ ਤੋਂ ਖੋਹੇ ਜਾਣ ਤੋਂ ਬਾਵਜੂਦ ਵੀ ਉਹਨਾਂ ਨੇ ਦੇਖੋ ਫਿਰ ਵੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਕੇ ਰਾਖੀ ਕੀਤੀ। ਜਿਹੜਾ ਸਾਰਾਗੜ੍ਹੀ ਦਾ ਕਿਲ੍ਹਾ ਆ, ਉਸ ਨੂੰ ਜਿਹੜਾ ਉਹਨਾਂ ਨੇ ਬਚਾਇਆ। ਖੈਬਰ ਪਾਸ ਜਿਹੜਾ ਆ, ਖੈਬਰ ਪਖਤੂਨ ਇਲਾਕਾ ਜਿਹੜਾ ਆ, ਉੱਥੇ ਇਹ ਸਾਰਾਗੜ੍ਹੀ ਦਾ ਇਲਾਕਾ ਪੈਂਦਾ ਆ, ਜਿੱਥੇ ਇਹਨਾਂ ਜਿਹੜੇ ਟਰਾਈਬ ਵਾਲੇ ਸੀਗੇ ਉਹਨਾਂ ਦੇ ਦੁਆਰਾ ਹਮਲਾ ਕੀਤਾ ਗਿਆ ਸੀ। ਹਾਂਜੀ, ਬਿਲਕੁਲ, ਇਹ ਅਸਲ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਉਹ ਜਦੋਂ ਬਗਾਵਤ ਹੋਈ ਸੀਗੀ ਲੜਾਕੂ ਪਠਾਨ ਕਬੀਲਿਆਂ ਵੱਲੋਂ, ਤੇ ਇਹਨਾਂ ਨੂੰ ਸਮਾਣਾ ਟੋਕਰੀ ਦੀ ਰਾਖੀ ਦੇ ਲਈ ਤੈਨਾਤ ਕੀਤਾ ਹੋਇਆ ਸੀਗਾ, ਜਿਹੜੀ ਕਿ ਕੁਰਮ ਅਤੇ ਖਾਂਕੀ ਜਿਹੜੀਆਂ ਵਾਦੀਆਂ ਉਹਨਾਂ ਨੂੰ ਆਪਸ ਦੇ ਵਿੱਚ ਵੱਖ ਕਰਦੀ ਹੈ। ਤੇ ਇਹ ਜਿਹੜੀ ਟੁਕੜੀ ਸੀਗੀ 21 ਜਣਿਆਂ ਦੀ, ਇਹ ਲੋਕਹਾਰਟ ਕਿਲੇ ਦੇ ਵਿੱਚ ਸੀ, ਤੇ ਬਾਕੀ 4 ਜਿਹੜੀਆਂ ਕੰਪਨੀਆਂ ਨੇ ਹੋਰ ਵੀ ਸੀਗੀਆਂ, ਕਵਨਰੀ ਕਿਲੇ ਦੇ ਵਿੱਚ ਸੀਗੀਆਂ, ਗੁਲਿਸਤਾਨ ਦੇ ਨਾਂ ਨਾਲ ਜਿਹੜਾ ਜਾਣਿਆ ਜਾਂਦਾ ਹੈ, ਤੇ ਕਈ ਹੋਰ ਵੀ ਚੌਂਕੀਆਂ ਸੀਗੀਆਂ। ਪਰ ਇਹ ਸਾਰਾਗੜ੍ਹੀ ਜਿਹੜੀ ਚੌਂਕੀ ਸੀ, ਇਹ ਥੋੜ੍ਹੀ ਜਿਹੀ ਅਹਿਮ ਇਸ ਕਰਕੇ ਸੀ ਕਿਉਂਕਿ ਕੁਰਮ ਤੇ ਖਾਂਕੀ ਜਿਹੜੀ ਵਾਦੀ ਸੀ ਉੱਥੇ ਪੈਂਦੀਆਂ, ਉਹਨਾਂ ਨੂੰ ਵੱਖ ਕਰਦੀਆਂ ਸੀਗੀਆਂ। ਮਤਲਬ ਕਿ ਇਹ ਇਸ ਪਾਸੇ ਬ੍ਰਿਟਿਸ਼ ਅੰਪਾਇਰ ਸੀਗਾ, ਤੇ ਦੂਜੇ ਪਾਸੇ ਜਿਹੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਛ ਲੜਾਕੂ ਅਫਗਾਨੀ ਜਾਂ ਪਠਾਨ ਕਹਿ ਲਓ, ਜਾਂ ਉਹਨਾਂ ਦੇ ਬ੍ਰਿਟਿਸ਼ ਦੇ ਐਂਗਲ ਤੋਂ ਕਹਿ ਲਈਏ ਤਾਂ ਬਾਗੀ ਕਹਿ ਲਓ, ਪਰ ਹੋ ਸਕਦਾ ਉਹ ਵੀ ਆਪਦੇ ਕਿਸੇ ਐਂਗਲ ਤੋਂ ਲੜ ਰਹੇ ਹੋਣ। ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 10-12 ਹਜ਼ਾਰ ਤੋਂ ਵੀ ਵੱਧ ਜਿਹੜੀ ਹੈ ਗਿਣਤੀ ਉਹਨਾਂ ਦੀ ਹਮਲਾਵਰਾਂ ਦੀ ਦੱਸੀ ਜਾਂਦੀ ਹੈ। ਪਰ ਇਹਨਾਂ ਦੇ ਵਿੱਚੋਂ ਅ, ਇੱਕ ਨਾ ਲੜਨ ਵਾਲਾ ਵੀ ਸੀਗਾ, ਮਤਲਬ ਬੰਦਾ ਉਹ ਟ੍ਰੇਨਡ ਫੌਜੀ ਨਹੀਂ ਸੀਗਾ। ਉਹ ਇੱਕ ਫੌਜ ਦੇ ਨਾਲ ਸਫਾਈ ਵਗੈਰਾ ਦਾ ਕੰਮ ਸਾਂਭਦੇ ਸੀਗੇ ਉਹ, ਪਰ ਉਹ ਵੀ ਲੜੇ। ਤੇ ਲਾਸਟ ਦੇ ਵਿੱਚ ਗੁਰਮੁਖ ਸਿੰਘ ਬਚੇ ਸੀਗੇ, ਜਿਨ੍ਹਾਂ ਨੇ ਮਤਲਬ ਸੰਕੇਤ ਭੇਜਣੇ, ਕਿਉਂਕਿ ਉਦੋਂ ਝੰਡਾ ਲਹਿਰਾ ਕੇ ਜਾਂ ਕੁਛ ਇਸ ਤਰ੍ਹਾਂ ਦਾ ਹੀ ਸੀਗਾ। ਮੈਨੂੰ ਪੱਕਾ ਯਕੀਨ ਨਹੀਂ ਹੈ ਕਿ ਕੋਈ ਵਾਇਰਲੈਸ ਜਾਂ ਕੋਈ ਉਦੋਂ ਫ਼ੋਨ ਟਾਈਪ ਜਿਹੜਾ ਚਿੱਠੀ ਪੱਤਰ ਜਿਹਾ ਸੀਗਾ ਕੋਈ ਇਹਨਾਂ ਕੋਲੇ ਹੋਵੇ। ਹਾਲਾਂਕਿ ਫ਼ਿਲਮ 'ਚ ਤਾਂ ਉਹ ਦਿਖਾਇਆ ਹੋਇਆ ਜਿਹੜੀ ਫ਼ਿਲਮ ਬਣੀ ਹੈ। ਪਰ
ਉਹਨਾਂ ਨੇ ਜਦੋਂ ਇਹ ਜਾਰੀ ਰੱਖਿਆ, ਗੁਰਮੁਖ ਸਿੰਘ ਨੇ ਵੇਖਿਆ ਵੀ ਹੁਣ ਜਿਹੜਾ ਲੜਨਾ ਤਾਂ ਪੈਣਾ ਹੀ ਹੈ। ਅਖੀਰ ਉਹਨਾਂ ਨੇ ਬੜੀ ਬਹਾਦਰੀ ਨਾਲ ਲੜਾਈ ਜਿਹੜੀ ਇਹ ਲੜੀ, ਪਰ ਜਿਹੜਾ ਇਕੱਲੇ ਲੜਦੇ ਹੋਏ ਸਭ ਤੋਂ ਬਾਅਦ ਦੇ ਵਿੱਚ ਗੁਰਮੁਖ ਸਿੰਘ ਜਿਹੜੇ ਆ ਉਹ ਸ਼ਹੀਦ ਹੋਏ ਆ, ਜਿਨ੍ਹਾਂ ਨੇ ਪਹਿਲਾਂ ਸੁਨੇਹੇ ਦੇਣੇ ਜਾਰੀ ਰੱਖੇ, ਜਦੋਂ ਕੋਈ ਮੂਹਰੋਂ ਕੋਈ ਨਾ ਮਿਲਿਆ ਸੰਕੇਤ ਜਾਂ ਕੋਈ ਇਸ ਤਰ੍ਹਾਂ ਦੀ ਫੌਜੀ ਮਦਦ ਹੋਰ ਨਾ ਮਿਲੀ, ਤਾਂ ਉਦੋਂ ਫਿਰ ਉਹਨਾਂ ਨੇ ਲੜਾਈ ਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਗੁਰਮੁਖ ਸਿੰਘ ਸ਼ਹੀਦ ਹੋਇਆ, ਤੇ ਉਸ ਤੋਂ ਬਾਅਦ ਵਰਲਡ ਦੇ ਵਿੱਚ ਅੱਜ ਤੱਕ ਹੀ, ਜੇ 1897 ਤੋਂ ਲੈ ਕੇ ਅੱਜ ਤੱਕ ਹੀ ਆਪਾਂ ਜਿਹੜਾ ਉਸ ਬਹਾਦਰੀ ਦੇ ਕਿੱਸਿਆਂ ਨੂੰ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਦੁਨੀਆ ਨੂੰ ਦੱਸਦੇ ਹਾਂ। ਸਾਡੇ ਆਮ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਇਹਨਾਂ ਲੜਾਈਆਂ ਬਾਰੇ ਆਪਣੇ ਬੱਚਿਆਂ ਨੂੰ, ਆਪਣੇ ਹੋਰ ਨੇੜੇ-ਤੇੜੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਕੌਣ ਹਾਂ, ਸਾਡੇ 'ਚੋਂ ਕਿੰਨਾਂ ਲੋਕਾਂ ਨੇ ਇਤਿਹਾਸ ਬਣਾਏ ਨੇ। ਸੋ ਇਸੇ ਕਰਕੇ ਅੱਜ ਆਪਾਂ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਕਰਨ ਦਾ ਜਿਹੜਾ ਮੰਤਵ ਆ, ਉਹ ਇਹੀ ਆ ਕਿ ਇਹਨਾਂ ਮਾਣ-ਮੱਤੇ ਇਤਿਹਾਸ ਬਾਰੇ ਜਦੋਂ ਅਸੀਂ ਗੱਲਬਾਤ ਕਰੀਏ, ਤਾਂ ਆਪਣੀ ਰਾਏ ਜ਼ਰੂਰ ਰੱਖਿਆ ਕਰੋ ਤੁਸੀਂ, ਇਹ ਜ਼ਰੂਰੀ ਬਹੁਤ ਆ, ਤੇ ਨਾਲ-ਨਾਲ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ, ਬੱਚਿਆਂ ਨੂੰ, ਸਾਡੀਆਂ ਪੀੜ੍ਹੀਆਂ ਆਉਣ ਵਾਲੀਆਂ ਨੂੰ ਵੀ ਇਸ ਮਾਣ-ਮੱਤੇ ਇਤਿਹਾਸ ਤੋਂ ਜਾਣੂ ਜਿਹੜਾ ਉਹ ਕਰਵਾਉਂਦੇ ਰਹੀਏ। ਜੀ। ਜੀ, ਬਿਲਕੁਲ। ਸੋ ਇਹ ਸੀਗੀ ਬੈਟਲ ਆਫ ਸਾਰਾਗੜੀ ਦੀ ਜਿਹੜੀ ਉਹ ਗੱਲ। ਇਸ ਤੋਂ ਅਗਲੀ ਜਿਹੜੀ ਪ੍ਰਵੀਨ ਆਪਾਂ ਜੀ, ਗੱਲ ਜਿਹੜੀ ਕਰਨੀ ਆ ਉਹ 9/11 ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਆ। ਅੱਜ ਤੋਂ 21 ਵਰ੍ਹੇ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਅਜਿਹਾ ਹਮਲਾ ਹੋਇਆ, ਜਿਸ ਨੇ ਅਮਰੀਕਾ ਦਾ ਜੀ, ਪੂਰਾ ਹਾਵ-ਭਾਵ ਜਿਹੜਾ ਉਹ ਬਦਲ ਦਿੱਤਾ। ਅਹ, ਕਹਿ ਲਓ ਵੀ ਅਫਸੋਸ ਦੇ ਨਾਲ ਇਹ ਜਿਹੜਾ ਹਮਲਾ 9/11 ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਕਿਉਂਕਿ 11 ਸਤੰਬਰ ਦਾ ਉਹ ਮੰਦਭਾਗਾ ਜਿਹੜਾ ਉਹ ਦਿਨ ਸੀਗਾ, ਜਦ ਜੀ, ਕੁਛ ਜਿਹੜੇ ਆ ਉਹਨਾਂ ਲੋਕਾਂ ਦੇ ਦੁਆਰਾ ਜਹਾਜ਼ਾਂ ਨੂੰ ਅਗਵਾ ਕਰਕੇ, ਪੈਸੇਂਜਰ ਜਹਾਜ਼ਾਂ ਨੂੰ ਅਗਵਾ ਕਰਕੇ ਵਰਲਡ ਟ੍ਰੇਡ ਸੈਂਟਰ ਦੀਆਂ ਜਿਹੜੀਆਂ 2 ਉੱਚੀਆਂ ਇਮਾਰਤਾਂ, ਗਗਨਚੁੰਬੀ ਇਮਾਰਤਾਂ ਜਿਹੜੀਆਂ ਉਹ ਸੀਗੀਆਂ, ਉਹਨਾਂ ਦੇ ਵਿੱਚ ਪਹਿਲੋਂ ਨਾਰਥ ਵਾਲੇ ਪਾਸਿਓਂ ਫਿਰ ਸਾਊਥ ਵਾਲੇ ਪਾਸਿਓਂ ਜਿਹੜਾ ਆ ਉਹ ਵਿੱਚ ਟਕਰਾਏ, ਤੇ ਉਸ ਤੋਂ ਬਾਅਦ ਪਹਿਲੋਂ ਇੱਕ ਦੇ ਵਿੱਚ ਵੱਜਿਆ, ਫਿਰ ਦੂਜੇ ਦੇ ਵਿੱਚ ਜਿਹੜਾ ਕੁਛ ਮਿੰਟਾਂ ਬਾਅਦ ਵੱਜਿਆ। ਇਸ ਦੀ ਪੂਰੀ ਕਵਰੇਜ, ਲਾਈਵ ਕਵਰੇਜ ਦੁਨੀਆ ਭਰ ਦੇ ਵਿੱਚ ਪ੍ਰਵੀਨ ਦੇਖੀ ਗਈ। ਜਦ ਅਮਰੀਕਾ ਦੇ ਵਿੱਚ ਏਡੀ ਵੱਡੀ ਚੀਜ਼, ਵਾਰਦਾਤ ਵਾਪਰੇ ਤੇ ਬਾਕੀ ਦੁਨੀਆ ਸੁੱਤੀ ਰਹਿ ਜੇ, ਇੱਦਾਂ ਹੋ ਨਹੀਂ ਸਕਦਾ ਸੀ। ਸੋ ਜੋ ਉਸ ਟਾਈਮ ਦੇ ਉੱਤੇ ਹੋਇਆ, ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਚੱਲ ਕੀ ਗਿਆ। ਕਈਆਂ ਦੀਆਂ ਜਿਹੜੀਆਂ ਵੀਡੀਓਜ਼ ਆਈਆਂ, ਕਈਆਂ ਦੀਆਂ ਕੁਦਰਤੀ ਤੌਰ ਦੇ ਉੱਤੇ ਵੀਡੀਓਜ਼ ਜਿਹੜੀਆਂ ਉਸ ਟਾਈਮ ਦੇ ਉੱਤੇ ਬਣੀਆਂ, ਪਰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਜਦ ਦੇਖਿਆ ਵੀ ਪਹਿਲਾ ਜਹਾਜ਼ ਟਕਰਾ ਗਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਦੂਜਾ ਜਹਾਜ਼ ਜਦ ਦੂਜੀ ਵਾਲੀ ਟਾਵਰ ਦੇ ਵਿੱਚ ਟਕਰਾਇਆ, ਤਾਂ ਇਹ ਬਿਲਕੁਲ ਕਹਿ ਲਓ ਵੀ ਸਾਰੇ ਜਾਣੇ ਅਚੰਭੇ ਦੇ ਵਿੱਚ ਪੈ ਗਏ ਵੀ ਹੋ ਕੀ ਗਿਆ। ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਪੈਂਟਾਗਨ ਦੇ ਨਜ਼ਦੀਕ ਜਹਾਜ਼, ਉਸ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਸੀਗੀ, ਪਰ ਉਸ ਤੋਂ ਉਹ ਪਹਿਲਾ ਜਹਾਜ਼ ਕਹਿੰਦੇ ਆ ਵੀ ਉਹ ਡਿੱਗ ਗਿਆ, ਉਸ ਦੇ ਨਜ਼ਦੀਕ ਡਿੱਗਾ, ਹਾਦਸਾ ਉਹਦੇ ਵਿੱਚ ਵੀ ਜਿਹੜਾ ਉਹ ਵਾਪਰਿਆ। ਤਕਰੀਬਨ 3000 ਲੋਕਾਂ ਦੀ ਉਸ ਦਿਨ ਇਹਦੇ ਨਾਲ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਇਸ ਹਮਲੇ ਦੇ ਵਿੱਚ ਮੌਤ ਹੋ ਗਈ। ਜਦ ਐਡੀ ਵੱਡੀਆਂ ਇਮਾਰਤਾਂ ਜਿਹੜੀਆਂ ਆ ਆਪਣੇ ਜੀ, ਆਪ ਦੇ ਉੱਤੇ ਸਿੱਧੀਆਂ ਗਿਰ ਪੈਂਦੀਆਂ, ਡਿੱਗ ਪੈਂਦੀਆਂ ਆ, ਘੱਟਾ, ਧੂੰਆਂ, ਮਿੱਟੀ, ਤਰ੍ਹਾਂ-ਤਰ੍ਹਾਂ ਦੇ ਰਸਾਇਣ ਤੇ ਹੋਰ ਕਈ ਕੁਛ ਜਿਹੜਾ ਆ ਉੱਥੇ ਹਵਾ ਦੇ ਵਿੱਚ ਫੈਲ ਜਾਂਦਾ। ਜਦ ਅੱਗ ਲੱਗ ਚੁੱਕੀ ਸੀ ਪ੍ਰਵੀਨ ਇਹਨਾਂ ਬਿਲਡਿੰਗਸ ਦੇ ਵਿੱਚ, ਇਹਨਾਂ ਟਾਵਰਸ ਦੇ ਵਿੱਚ, ਬਹੁਤ ਸਾਰੇ ਲੋਕ ਜਿਹੜੇ ਫਸੇ ਪਏ ਸੀਗੇ ਉਸ ਦੇ ਉੱਤੇ ਜਾਂ ਉਸ ਤੋਂ ਥੱਲੇ, ਜਿਨ੍ਹਾਂ ਨੂੰ ਲੱਗਾ ਵੀ ਹੁਣ ਕੋਈ ਆਸ ਨਹੀਂ, ਕੋਈ ਉਮੀਦ ਨਹੀਂ, ਉਹਨਾਂ ਨੇ ਜਿਹੜੀਆਂ 100-100 ਮੰਜ਼ਿਲਾਂ ਜਿਹੜੀ ਇਹ ਇਮਾਰਤ ਆ, ਉਸ ਤੋਂ ਸਿੱਧੀ ਬਾਹਰ ਛਾਲ ਮਾਰ ਦਿੱਤੀ ਵੀ ਸੜ ਕੇ ਮਰਨ ਦੇ ਨਾਲੋਂ ਮੈਂ ਛਾਲ ਜਿਹੜੀ ਆ ਉਹ ਮਾਰ ਦਿੰਦਾ। ਸੋ ਉਹ ਤਸਵੀਰਾਂ, ਉਹ ਵੀਡੀਓਜ਼ ਇੰਨੀ ਕੁ ਵੱਡੀ ਜਿਹੜੀ ਛਾਪ ਜੀ। ਛੱਡ ਗਏ ਅਮਰੀਕਾ ਦੇ, ਅਮਰੀਕੀ ਲੋਕਾਂ ਦੇ ਉੱਤੇ, ਦੁਨੀਆ ਦੇ ਲੋਕਾਂ ਦੇ ਉੱਤੇ, ਵੀ ਇਸ ਇਨਸੀਡੈਂਟ ਨੇ, ਇਸ ਹਮਲੇ ਨੇ ਪੂਰੀ ਤਰ੍ਹਾਂ ਦੁਨੀਆ ਨੂੰ, ਅਮਰੀਕਾ ਨੂੰ ਖਾਸ ਕਰਕੇ ਜਿਹੜਾ ਉਹ ਬਦਲ ਕੇ ਰੱਖ ਦਿੱਤਾ। ਹਾਂਜੀ, ਬਿਲਕੁਲ, ਤੇ ਜਿਹੜਾ ਜਹਾਜ਼ ਅਗਵਾ ਕੀਤਾ ਗਿਆ ਸੀਗਾ, ਉਹਦੇ ਵਿੱਚ ਮਤਲਬ ਜਦੋਂ ਬਾਹਰ ਆਈ ਗੱਲ, ਡੇਨੀਅਲ ਲੈਵਿਨ ਸੀਗੇ, ਜਿਨ੍ਹਾਂ ਦੇ ਬਾਰੇ ਬਾਅਦ ਦੇ ਵਿੱਚ ਪਤਾ ਲੱਗਿਆ, ਜਦੋਂ ਕਾਕਪਿਟ ਤੋਂ ਜਿਹੜਾ ਸੰਦੇਸ਼, ਜਿਹੜੀ ਲਾਸਟ ਗੱਲਬਾਤ ਹੋਈ ਸੀਗੀ। ਜੀ, ਇੱਕ ਫ਼ੋਨ ਕਾਲ ਸੀ, ਜਿਹੜੀ ਮਤਲਬ ਜੋ ਫ਼ੋਨ ਕਾਲ ਨਹੀਂ ਕਹਿ ਸਕਦੇ, ਇੱਕ ਗੱਲਬਾਤ ਸੀ ਜਿਹੜੀ ਕਿ ਹੋਈ।
ਉਹ ਕਹਿੰਦੇ ਕਿ ਜਿਹੜਾ ਡੈਨੀਅਲ ਲੈਵਿਨ ਆ, ਉਹਨੂੰ ਚਾਕੂ ਮਾਰਿਆ ਗਿਆ ਸੀ ਤੇ ਲੈਵਿਨ ਨੇ ਕੁਛ ਸਾਲਾਂ ਤੱਕ ਇਜ਼ਰਾਈਲੀ ਫ਼ੌਜ ਦੇ ਵਿੱਚ ਕੰਮ ਕੀਤਾ ਸੀਗਾ। ਇਹ ਅੰਦਾਜ਼ਾ ਹੈ ਕਿ ਉਹਨਾਂ ਨੇ ਆਪਣੇ ਸਾਹਮਣੇ ਬੈਠੇ ਹਾਈਜੈਕਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਊਗੀ, ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਉਹਨਾਂ ਦੇ ਪਿੱਛੇ ਇੱਕ ਹੋਰ ਹਾਈਜੈਕਰ ਬੈਠਾ ਹੋਇਆ। 10 ਹੂੰ, ਸੀਟ ਤੇ ਬੈਠਾ ਹੋਇਆ ਸੀ ਇਹ ਬੰਦਾ ਤੇ ਕਾਕਪਿਟ ਦੇ ਅੰਦਰ ਵਿੱਚ ਬਾਅਦ ਦੇ ਵਿੱਚ ਦਾਖਲ ਹੋ ਗਿਆ ਸੀ ਤੇ ਫਿਰ ਇਹਨੇ ਸਵੇਰੇ 8:26 ਤੇ ਇਸ ਜਹਾਜ਼ ਨੇ ਅਚਾਨਕ ਨਿਊਯਾਰਕ ਸ਼ਹਿਰ ਦਾ ਰੁੱਖ ਕੀਤਾ ਸੀਗਾ। ਫਲਾਈਟ ਅਟੈਂਡੈਂਟ ਔਂਗ ਨੇ ਇਹ ਖਬਰ ਦਿੱਤੀ ਸੀਗੀ ਕਿ ਇਹ ਜਹਾਜ਼ ਜਿਹੜਾ ਕਦੇ ਉੱਤੇ ਕਦੇ ਥੱਲੇ, ਮਤਲਬ ਇਹਨਾਂ ਚੀਜ਼ਾਂ ਦੇ ਬਾਰੇ ਸ਼ੱਕ ਤਾਂ ਹੋ ਗਿਆ ਸੀ ਉਹਦੀ ਨਾਲ ਦੀ ਹੂੰ, ਨਾਲ। ਹੂੰ, 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 ਪਰ ਇਹਨਾਂ ਨੂੰ ਰੋਕਣਾ ਬਹੁਤ ਔਖਾ ਸੀ ਕਿਉਂਕਿ 26 ਮਿੰਟ ਤੇ 8:26 ਦੀ ਗੱਲ ਹੈ ਜਦੋਂ ਅਚਾਨਕ ਜਹਾਜ਼ ਜਿਹੜਾ ਉਹ ਮੁੜਦਾ ਵਾ, ਸ਼ਹਿਰ ਦਾ ਰੁੱਖ ਕਰਦਾ ਹੈ। 46 ਮਿੰਟ ਤੇ ਫਿਰ ਇਹ ਉੱਤਰੀ ਟਾਵਰ ਦੇ ਨਾਲ ਜਾ ਟਕਰਾਇਆ ਤੇ ਇਹਦੀ ਸੀਟ ਤੇ ਬੈਠਾ ਸੀ ਮੁਹੰਮਦ ਅਤਾ ਤੇ ਉਹਨਾਂ ਨੇ ਜਹਾਜ਼ ਦੇ ਇੰਟਰਕਮ ਸਿਸਟਮ ਦੇ ਰਾਹੀਂ ਸੰਬੋਧਿਤ ਹੋਣ ਦੀ ਸ਼ਾਇਦ ਕੋਸ਼ਿਸ਼ ਵੀ ਕੀਤੀ, ਪਰ ਉਹ ਹੂੰ, ਬਟਨ ਦੱਬ ਲਿਆ ਤੇ ਉਹ ਜਿਹੜਾ ਸੁਨੇਹਾ ਸੀ ਕੰਟਰੋਲ ਰੂਮ ਦੇ ਵਿੱਚ ਸੁਣ ਗਿਆ ਸੀ। ਇਹ ਗੱਲ ਸ਼ਾਇਦ 8:36 ਦੇ, ਯਾਨੀ ਕਿ ਹਮਲੇ ਤੋਂ ਕੁਛ 10 ਕੁ ਮਿੰਟ ਪਹਿਲਾਂ ਕਹਿ ਸਕਦੇ ਹੋ ਤੁਸੀਂ। ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਜਹਾਜ਼ ਥੱਲੇ ਵੱਲ ਨੂੰ ਜਾ ਰਿਹਾ ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀ ਕਿ ਉਹ ਕਿਸੇ ਚੀਜ਼ ਬਾਰੇ ਅੰਦਾਜ਼ਾ ਲਾ ਸਕਣ। ਪਰ ਨਾਲ ਦੀ ਨਾਲ ਜਦੋਂ 46 ਮਿੰਟ ਹੋਏ ਤਾਂ ਇਹ ਉੱਤਰੀ ਟਾਵਰ ਦੇ ਨਾਲ ਫਿਰ ਜਾ ਟਕਰਾਇਆ ਸੀਗਾ। ਸੋ ਉਸ ਘਟਨਾ ਨੇ ਵਿਸ਼ਵ ਨੂੰ ਹਿਲਾਤਾ ਸੀਗਾ। ਬਿਲਕੁਲ ਇਹ ਜੀ। ਇਹ ਫਲਾਈਟ ਜਿਹੜੀ ਵਰਲਡ ਟ੍ਰੇਡ ਸੈਂਟਰ ਦੇ 93 ਤੇ 99ਵੀਂ ਮੰਜ਼ਿਲ ਦੇ ਵਿਚਾਲੇ ਟਕਰਾਈ ਸੀਗੀ ਤੇ ਜਹਾਜ਼ ਦੇ ਵਿੱਚ ਉਦੋਂ 10,000 ਗੈਲਨ ਜੈਟ ਫਿਊਲ ਸੀਗਾ ਤੇ ਉਹ ਜਿਹੜੀ ਸ਼ਾਇਦ ਫਰਮ ਸੀਗੀ ਫਰੇਡ ਅਲਗਰ ਤੇ ਮੈਨੇਜਮੈਂਟ ਤੇ ਮਾਰਸ਼ ਐਂਡ ਮੈਗਲੇਨਨ ਦੇ ਦਫ਼ਤਰ ਸੀਗੇ ਇੱਥੇ ਇਹਨਾਂ ਆਲੇ-ਦੁਆਲੇ, ਉਹਨਾਂ ਦੇ ਵਿੱਚ ਫੈਲ ਗਿਆ ਸੀ। ਉਸ ਤੋਂ ਬਾਅਦ ਤਾਂ ਫਿਰ ਚਾਰੇ ਪਾਸੇ ਅੱਗ ਹੀ ਅੱਗ ਹੋ ਗਈ ਸੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਇਹ ਚੀਜ਼ਾਂ ਕੁਛ ਹੀ ਮਿੰਟਾਂ ਦੇ ਵਿੱਚ, ਕਿਉਂਕਿ ਇੰਡੀਆ ਨੇ ਜਦੋਂ ਫੁਟੇਜ ਦਿਖਾਈ ਸੀ ਤਾਂ ਇਹ ਭਾਰਤ ਦੇ ਕੁਛ ਚੈਨਲਾਂ ਨੇ ਤਾਂ ਇਹਨਾਂ ਦੇ ਹਵਾਲੇ ਦੇ ਨਾਲ ਸ਼ਾਇਦ ਉਹਨਾਂ ਨੇ ਰਿਕਾਰਡ ਕੀਤੀ ਸੀ, ਉਦੋਂ ਕੋਈ ਇੰਨੀ ਸਾਫ਼ ਫੁਟੇਜ ਨਹੀਂ ਸੀ ਪਹੁੰਚੀ ਚੈਨਲਾਂ ਕੋਲੇ ਜਲਦੀ-ਜਲਦੀ, ਤਾਂ ਲੋਕ ਇੱਕਦਮ ਹਿੱਲ ਗਏ ਸੀ ਕਿ ਯਾਰ ਆਹ ਕੀ ਹੂੰ, ਹੋ ਗਿਆ? ਦੁਨੀਆ ਯਾਦ ਹੋ ਗਿਆ। ਹਾਂਜੀ, ਵੀ ਜਿਵੇਂ ਭੁਚਾਲ ਤੇ ਇੰਨੀ ਹੈਰਾਨੀ ਨਹੀਂ ਪ੍ਰਗਟਾਉਂਦੇ ਲੋਕ ਮੋਸਟਲੀ, ਭੁਚਾਲ ਆ ਗਿਆ ਆਪਾਂ ਕਹਿ ਦਿੰਦੇ ਹਾਂ, ਕਿੰਨੇ ਵੱਡੇ-ਵੱਡੇ ਭੁਚਾਲ ਆਏ ਆ ਦੁਨੀਆ ਤੇ। ਪਰ ਲੋਕਾਂ ਨੂੰ ਹੂੰ, ਪਤਾ ਕਿ ਯਾਰ ਭੁਚਾਲ ਆ ਗਿਆ, ਪਤਾ ਨਹੀਂ ਕਿੰਨਾ ਨੁਕਸਾਨ ਕਰਨਾ ਹੈ। ਸਾਡੇ ਮਨ ਦੇ ਵਿੱਚ ਚੇਤ ਜਾਂ ਚੇਤ ਰੂਪ ਦੇ ਵਿੱਚ ਉਹਦੇ ਬਾਰੇ ਕੋਈ ਨਾ ਕੋਈ ਮਿੱਥ ਬਣੀ ਪਈ ਆ ਪਹਿਲਾਂ ਹੀ ਕਿ ਭੁਚਾਲ ਆ, ਪਤਾ ਨਹੀਂ ਇਹਨੇ ਕੀ ਕਰਨਾ। ਪਰ ਇਹ ਤਾਂ ਬਿਲਕੁਲ ਇੱਕ ਇਸ ਤਰ੍ਹਾਂ ਦੀ ਘਟਨਾ ਸੀ ਜਿਹਦੇ ਬਾਰੇ ਕੋਈ ਪਹਿਲਾਂ ਜ਼ਿਕਰ ਨਹੀਂ ਹੋਇਆ। ਹਾਲਾਂਕਿ ਇੱਕ ਵਾਰੀ ਜ਼ਿਕਰ ਆਉਂਦਾ ਕਿ ਪਹਿਲਾਂ ਇਹੋ ਜਿਹਾ ਇੱਕ ਹਮਲਾ ਕਰਨ ਦੀ ਸ਼ਾਇਦ ਵਰਲਡ ਟ੍ਰੇਡ ਸੈਂਟਰ ਤੇ ਕੋਸ਼ਿਸ਼ ਹੋਈ ਸੀ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਦੇ ਬਾਰੇ ਵੀ ਕੋਈ ਫੈਕਟ ਰੱਖਿਆ ਜਾਵੇ। ਪਰ ਇਸ ਤਰ੍ਹਾਂ ਦੀ ਨਹੀਂ ਹੋਈ ਸੀ। ਵਰਲਡ ਦੇ ਵਿੱਚ ਤੁਹਾਨੂੰ ਕੋਈ ਐਸੀ ਘਟਨਾ ਨਹੀਂ ਮਿਲਦੀ ਜਿਹਦੇ ਤੇ ਤੁਹਾਡਾ ਮਨ ਜਿਹੜਾ ਕਹਿ ਦੇਵੇ ਕਿ ਯਾਰ ਇਹ ਤਾਂ ਫਲਾਨੀ ਘਟਨਾ ਵਰਗੀ ਘਟਨਾ ਹੈ। ਆਪਦੇ ਆਪ ਦੇ ਵਿੱਚ ਇੱਕ ਪਹਿਲੀ ਘਟਨਾ ਪਹਿਲੀ ਵਾਰੀ ਏਦਾਂ ਦਾ ਘਟਨਾ ਜਿਹੜੀ ਇਹ ਜਿਹਨੇ ਚੀਜ਼ ਆ। ਵਰਲਡ ਨੂੰ ਹਿਲਾਤਾ ਸੀਗਾ ਉਹਨਾਂ ਟਾਈਮਾਂ ਦੇ ਬਿਲਕੁਲ। ਵਿੱਚ। ਸੋ ਸਰੋਤਿਓ ਦਰਸ਼ਕੋ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ, ਬਹੁਤ ਸਾਰੇ ਲੋਕ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ। ਜੇ ਕੋਈ 9/11 ਦੇ ਦੌਰਾਨ ਇੱਥੇ ਸੀ, ਉਸਨੇ ਅਮਰੀਕਾ ਨੂੰ ਚੇਂਜ ਹੁੰਦਿਆਂ ਕਿੱਦਾਂ ਦੇਖਿਆ? ਕਿਉਂਕਿ ਇਸ ਦਾ ਇੱਕ ਤਾਂ ਨੈਗੇਟਿਵ ਇੰਪੈਕਟ ਤਾਂ ਚਲੋ ਸਿੱਧਾ ਹੀ, ਕਿਉਂਕਿ ਇਹ ਹਮਲਾ ਸੀ, ਜਿਹੜੇ ਲੋਕ ਮਾਰੇ ਗਏ, ਜਿਹੜਾ ਨੁਕਸਾਨ ਹੋਇਆ ਉਹ ਤਾਂ ਸੀਗਾ ਹੀ ਸੀਗਾ। ਉਸ ਤੋਂ ਇਲਾਵਾ ਬਾਅਦ ਦੇ ਵਿੱਚ ਕੀ-ਕੀ ਹੋਰ ਕਮਿਊਨਿਟੀਜ਼ ਨੂੰ ਜਿਹੜਾ ਉਹ ਝੱਲਣਾ ਪਿਆ, ਉਹ ਵੀ ਜਿਹੜਾ ਇੱਕ ਦਾ ਇਸ ਦਾ ਨੈਗੇਟਿਵ ਇੰਪੈਕਟ ਜਿਹੜਾ ਹੋ ਰਿਹਾ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ ਵੀ ਕੀ ਆ। ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਸੀਗੇ ਪ੍ਰਵੀਨ ਜਾਰਜ ਬੁਸ਼, ਜੀ, ਖੌਰੇ ਉਸ ਟਾਈਮ ਦੇ ਉੱਤੇ ਉਹ ਸਕੂਲ ਦੇ ਵਿੱਚ ਕਿਤਾਬ ਪੜ੍ਹਾਉਣ ਵਾਲੇ ਪਾਸੇ ਨੂੰ ਗਏ ਹੋਏ ਸੀ। ਇੱਕ ਜਿਹੜਾ ਸੀਕ੍ਰੇਟ ਸਰਵਿਸ ਦਾ ਬੰਦਾ ਸੀ, ਉਸਨੇ ਰਾਸ਼ਟਰਪਤੀ ਦੇ ਕੰਨ ਦੇ ਵਿੱਚ ਆ ਕੇ ਆਖਿਆ, ਅਮਰੀਕਾ ਇਜ਼ ਅੰਡਰ ਅਟੈਕ। ਜੀ, ਹਾਵ-ਭਾਵ ਬਦਲ ਗਏ, ਪਰ ਉਹਨਾਂ ਨੇ ਆਪਣਾ ਜਿਹੜਾ ਕਹਿ ਲਓ ਵੀ ਜਿੱਦਾਂ ਹੁੰਦੇ ਆ, ਕਿੱਦਾਂ ਆਪਣੇ ਆਪ ਨੂੰ ਦਿਖਾਉਣਾ ਆ, ਕਿਵੇਂ ਆ, ਉਹ ਆਪਣੇ ਆਪ ਨੂੰ ਸਾਂਭ ਕੇ ਜੀ, ਜਿਹੜਾ ਉਹ ਰੱਖਿਆ। ਤੁਰੰਤ ਉੱਥੋਂ ਨਿਕਲ ਗਏ, ਏਅਰ ਫੋਰਸ 1 ਦੇ ਵਿੱਚ ਚੜ੍ਹ ਗਏ, ਕਿਉਂਕਿ ਪ੍ਰੈਜ਼ੀਡੈਂਟ ਤੋਂ ਉੱਤੇ ਕੋਈ ਵੀ ਇੱਥੇ ਅਹੁਦਾ ਨਹੀਂ ਅਮਰੀਕਾ ਦੇ ਵਿੱਚ। ਸੋ ਪ੍ਰੈਜ਼ੀਡੈਂਟ ਨੂੰ ਝੱਟ ਦੇਣੀ ਉਹਨਾਂ ਨੇ ਏਅਰ ਫੋਰਸ 1 ਦੇ ਵਿੱਚ ਬਿਠਾ ਕੇ ਹਵਾ ਦੇ ਵਿੱਚ ਲੈ ਗਏ। ਕਿਸੇ ਨੂੰ ਉਦੋਂ ਕੁਛ ਜਿਹੜਾ ਇੱਦਾਂ ਪਤਾ ਨਹੀਂ ਸੀ ਲੱਗ ਰਿਹਾ ਹੋ ਕੀ ਰਿਹਾ ਆ। ਪਹਿਲਾ ਜਹਾਜ਼ ਟਕਰਾਉਣ ਤੋਂ ਬਾਅਦ ਦੇ ਵਿੱਚ ਪ੍ਰਵੀਨ 18 ਮਿੰਟਾਂ ਬਾਅਦ ਜੀ, ਦੂਸਰਾ ਜਹਾਜ਼, ਦੂਜੀ ਜਿਹੜੀ ਟਵਿਨ ਟਾਵਰਸ ਜਿਹਨੂੰ ਆਖਿਆ ਜਾਂਦਾ ਸੀ ਵਰਲਡ ਟ੍ਰੇਡ ਸੈਂਟਰ ਦੇ, ਉਹਦੇ ਵਿੱਚ ਜਿਹੜਾ ਉਹ ਟਕਰਾਇਆ। ਬੋਇੰਗ 767 ਯੂਨਾਈਟਿਡ ਏਅਰਲਾਈਨਸ 175 ਸੀਗੀ, ਉਹ ਸਕਾਈ ਦੇ ਵਿੱਚੋਂ ਆਈ। ਅਜੇ ਕਵਰੇਜ ਚੱਲ ਰਹੀ ਸੀ, ਅਜੇ ਅਜੇ ਜਿਹੜੇ ਦੱਸਣ ਵਾਲੇ ਆ ਉਹ ਦੱਸ ਰਹੇ ਸੀਗੇ
ਵੀ ਆਹ ਦੇਖੋ ਹੋ ਗਿਆ, ਹਮਲਾ ਹੋ ਗਿਆ, ਜੇ ਪਤਾ ਨਹੀਂ ਲੱਗ ਰਿਹਾ ਕਿੱਦਾਂ ਆ, ਕਿਵੇਂ ਆ। ਤੇ ਉਸੇ ਦੌਰਾਨ ਉਹਨਾਂ ਦੇ ਗੱਲ ਕਰਦੇ-ਕਰਦੇ ਲਾਈਵ ਚੱਲ ਰਹੇ ਪ੍ਰੋਗਰਾਮਸ ਦੇ ਵਿੱਚ ਦੇਖਿਆ ਜੀ, ਗਿਆ ਵੀ ਸਿੱਧਾ ਜਿਹੜਾ ਆ ਉਹ ਹਮਲਾ ਨਾਲ ਦੇ ਨਾਲ ਦੂਜਾ ਜਹਾਜ਼ ਜਿਹੜਾ ਉਹ ਅਟਕ ਰਿਹਾ। 19 ਜਿਹੜੇ ਕਹਿੰਦੇ ਆ ਵੀ ਅੱਤਵਾਦੀਆਂ ਨੇ ਜਿਹੜੇ ਅਲ-ਕਾਇਦਾ ਦੇ ਨਾਲ ਜੁੜੇ ਹੋਏ ਸੀ, 4 ਜਹਾਜ਼ਾਂ ਨੂੰ ਅਗਵਾ ਕੀਤਾ ਸੀਗਾ ਤੇ ਇਹ ਜਿਹੜੇ ਸੁਸਾਈਡ ਅਟੈਕ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਦਾ ਟਾਰਗੇਟ ਬਣਾ ਕੇ ਜਿਹੜਾ ਉਹ ਰੱਖਿਆ। 2 ਤਾਂ ਸਿੱਧੇ ਜਿਹੜੇ ਟਵਿਨ ਟਾਵਰਸ ਦੇ ਵਰਲਡ ਟ੍ਰੇਡ ਸੈਂਟਰ ਜਿਹੜਾ ਨਿਊਯਾਰਕ ਸਿਟੀ ਦੇ ਡਾਊਨਟਾਊਨ ਕਹਿ ਲਓ ਵੀ ਮੈਨਹੈਟਨ ਮੁੱਖ ਚੀਜ਼ ਦੇ ਵਿੱਚ ਆ ਉੱਥੇ ਸੀਗਾ। ਤੀਜਾ ਪੈਂਟਾਗਨ ਜਿਹੜਾ ਆਰਲਿੰਗਟਨ ਵਰਜੀਨੀਆ ਦੇ ਵਿੱਚ ਆ ਉਸ ਦੇ ਬਾਹਰ ਜਿਹੜਾ ਉੱਥੇ ਹੋਇਆ ਤੇ ਜਿਹੜਾ ਚੌਥਾ ਜਿਹੜਾ ਜਹਾਜ਼ ਆ ਉਹ ਸ਼ੈਂਕਸਵਿਲ ਦੇ ਜਿਹੜੀ ਫੀਲਡ ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ ਉੱਥੇ ਜਿਹੜਾ ਉਹ ਜਾ ਡਿੱਗਾ। ਇਸ ਪੂਰੇ 9/11 ਦੇ ਅੱਤਵਾਦੀ ਹਮਲੇ ਦੇ ਵਿੱਚ ਜਿਹੜੇ ਪ੍ਰਵੀਨ ਆ 3000 ਦੇ ਤਕਰੀਬਨ ਲੋਕ ਆ ਉਹ ਮਾਰੇ ਗਏ ਸੀ। ਕੁਛ ਲੋਕ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵਿਚਾਰ ਜਿਹੜੇ ਸੁਣਦੇ ਹਾਂ। ਸੁੱਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ ਜੀ। ਵਾਕਿਆ ਜੀ, ਜੇ ਕੁਦਰਤੀ ਕਰੋਪੀ ਹੋਵੇ ਤੇ ਉਹਦਾ ਦਿਖਾਅ ਤਾਂ ਹੁੰਦਾ ਤੇ ਹੈ, ਪਰ ਉਹ ਰੱਬ ਦੀ ਗੜੀ ਜ਼ੋਰ ਨਹੀਂ ਲੱਗਦਾ। ਇਹ ਬੰਦਿਆਂ ਨੇ ਕੀਤਾ, ਇਹ ਕਰਕੇ ਸਾਰੀ ਦੁਨੀਆ ਹਿੱਲ ਗਈ ਹੂੰ, ਤੇ ਬਿਲਕੁਲ ਫਿਰ ਏਡੀ ਸੁਪਰਮੇਸੀ। ਅਸੀਂ ਤਾਂ ਉਦੋਂ ਇੰਡੀਆ ਹੀ ਠੀਕ ਹੈ। ਤੇ ਮੈਂ ਨਾ ਵੀ ਇਹਨੂੰ ਵੱਡੀ ਕੋਈ ਕਰੋਪੀ ਤੇ ਇਹਨੂੰ ਵੱਡਾ ਕੋਈ ਹਮਲਾ ਸਮਝਿਆ ਹੀ ਨਹੀਂ ਜਾਂਦਾ ਵੀ ਕੀ ਬਣੂਗਾ। ਕੀ ਬਣੂਗਾ ਵਾਕਈ ਜੀ। ਤੇ ਦੂਜੀ ਗੱਲ ਆ ਗਈ ਜੀ, ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸਲੂਟ ਉਹਨਾਂ ਨੇ ਜਿੰਨਾ ਐਡੀ ਬਹਾਦਰੀ ਵਿਖਾਈ, ਪਰ ਆਪਣਿਆਂ ਲਈ ਨਹੀਂ ਵਿਖਾਈ, ਬੇਗਾਨਿਆਂ ਲਈ ਵਿਖਾਈ। ਮੈਂ ਸ੍ਰੀ ਅੰਮ੍ਰਿਤਸਰ ਤੇ ਸਾਰਾਗੜ੍ਹੀ ਸੀਨੀਅਰ ਸੈਕੰਡਰੀ ਸਕੂਲ ਚ ਪੜ੍ਹਿਆ। ਮੈਨੂੰ ਪੜ੍ਹਨ ਤੋਂ ਬਾਅਦ ਤੱਕ ਵੀ ਨਹੀਂ ਪਤਾ ਲੱਗਾ ਵੀ ਉਹ ਸਾਰਾਗੜ੍ਹੀ ਕੌਣ ਸੀ ਤੇ ਕਿਉਂ ਨਾਂ ਰੱਖਿਆ। ਅੱਛਾ ਤੇ ਜੀ, ਸੜਕ ਦੇ ਇੱਕ ਪਾਸੇ ਸਕੂਲ ਦਾ ਗੇਟ ਹੀ ਤੇ ਉਹਦੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੂੰ ਸਾਰਾਗੜ੍ਹੀ ਦੇ ਸ਼ਹੀਦਾਂ ਦਾ। ਇਹ ਬਣਾਇਆ ਵੀ ਇਹਨਾਂ ਅੰਗਰੇਜ਼ਾਂ ਨੇ, ਜਾਂ ਤੇ ਪਤਾ ਨਹੀਂ ਦੋ ਉਦੋਂ ਐਜੀਟੇਸ਼ਨਾਂ ਚੱਲਦੀਆਂ। ਇੱਕ ਤੇ ਜਿਹੜੇ ਰਾਜੇ ਸੀਗੇ ਉਹ ਲੋਕਾਂ ਨੂੰ ਪ੍ਰੇਰ ਕੇ ਤੇ ਭਰਤੀ ਕਰਾਉਂਦੇ ਸੀਗੇ। ਜਿਹੜੇ ਐਜੀਟੇਸ਼ਨ ਕਰਨ ਵਾਲੇ ਸੀਗੇ ਸਾਡੇ ਸਿੱਖ ਰਾਜ ਗਏ ਤੋਂ ਲੈ ਕੇ ਅੱਜ ਤੱਕ, ਉਹ ਇਹਨਾਂ ਦਾ ਵਿਦਰੋਹ ਕਰਦੇ ਸੀ। ਤੇ ਬਹੁਤ ਹੀ ਇਹਨੂੰ ਨਾਂ ਦੇ ਸਾਡੇ ਕਾਲੀ ਜਿਹੜੇ ਉਹ ਸਾਰੇ ਵਿਦਰੋਹ ਵਾਲੇ, ਭਾਵੇਂ ਬਾਅਦ ਚ ਜਮਾਤ ਮਾਨਤਾ ਤੌਰ ਤੇ ਬਣੀ, ਪਰ ਲੜਦੇ ਭਿੜਦੇ ਤੇ ਪਹਿਲਾਂ ਵੀ ਰਹੇ ਜੋ ਸਿੱਖ ਰਾਜ ਗਿਆ। ਤੇ ਤੁਸੀਂ ਦੱਸੋ, ਹੁਣ ਪਤਾ ਨਹੀਂ ਕਿਉਂ ਬਹੁਤ ਸਿਖਰ ਤੇ ਲੈ ਗਏ ਆ। ਜਨਰਲ ਹਰਭਗਤ ਸਿੰਘ ਹੋਣਾ, ਜਿਨ੍ਹਾਂ 2 ਜ਼ਿਲ੍ਹੇ ਬਚਾਏ 1965 ਦੀ ਜੰਗ 'ਚ, ਉਹਨਾਂ ਦਾ ਕੋਈ ਇਤਿਹਾਸ 'ਚ ਮਿਥਾਸ 'ਚ ਬਹੁਤਾ ਨਾਂ ਨਹੀਂ ਲੈਂਦੇ। ਹੁਣ 1 ਕਰੋੜ ਰੁਪਈਆ ਦੇ ਫਿਰੋਜ਼ਪੁਰ ਪਤਾ ਨਹੀਂ ਕਿਹੜਾ ਸਰਕਾਰ ਦੇ ਗਈ, ਉੱਥੇ ਉੱਦਾਂ ਦਾ ਉੱਦਾਂ ਹੀ ਜਾਮ ਹੋਇਆ ਪਿਆ, ਵਰਤਿਆ ਵੀ ਨਹੀਂ। ਉੱਥੇ ਵੀ ਗੁਰਦੁਆਰਾ ਸਾਹਿਬ ਬਣਾਇਆ ਤੇ ਐਤਕਾਂ ਹੁਣ ਤੁਸੀਂ ਵੀ ਦੱਸ ਕੇ ਗਏ ਜੇ ਵੀ ਉਹ ਡਾਕਟਰ ਜੋਸਨ ਨੇ ਜਿਹਨੇ ਪੂਰੀ ਖੋਜ ਕੀਤੀ ਹੈ, ਇਹਦੀ ਡਾਕੂਮੈਂਟਰੀ ਬਣਾਈ ਹੈ, ਕਿਤਾਬਾਂ ਲਿਖੀਆਂ। ਹੁਣ ਉਹਨੇ 10,000 ਸ਼੍ਰੋਮਣੀ ਕਮੇਟੀ ਨੇ ਸ੍ਰੀ ਅੰਮ੍ਰਿਤਸਰ ਵਾਲਿਆਂ ਮੰਨਣੀ ਹੈ ਕਿਤਾਬ ਛੋਟੀ, ਤੇ 25,000 ਗੁਰਦੁਆਰਾ ਦਿੱਲੀ ਸਾਹਿਬ ਕਮੇਟੀ ਵਾਲਿਆਂ। ਤੁਸੀਂ ਦੱਸੋ 75 80 ਕਿੰਨੇ ਸਾਲ ਹੋ ਗਏ, ਕਿਸੇ ਨੂੰ ਚੇਤਾ ਹੀ ਨਹੀਂ ਹੈਗਾ। ਵੀ ਮੈਂ ਤੁਹਾਨੂੰ ਦੱਸਿਆ ਖੁਦ ਸਾਰਾਗੜ੍ਹੀ ਸਕੂਲ 'ਚ ਪੜ੍ਹਿਆ, ਮੈਨੂੰ ਨਹੀਂ ਪਤਾ ਵੀ ਇਹ ਸਾਰਾਗੜ੍ਹੀ ਕੌਣ ਆ, ਕਿਵੇਂ ਆ, ਕਿੱਦਾਂ ਵਾ। ਕਿਤੇ ਕਿਤਾਬਾਂ 'ਚ ਜ਼ਿਕਰ ਨਹੀਂ ਆਉਂਦਾ ਇਹਨਾਂ ਦਾ। ਮੇਰਾ ਖਿਆਲ ਉਹ ਬਹੁਤਾ ਤੇ ਇਸ ਕਰਕੇ ਆ ਵੀ ਸਾਰੇ ਜਿਹੜੇ ਸਾਡੀ ਸਿੱਖ ਕੌਮ ਹੀ, ਉਹਨਾਂ ਨੂੰ ਤਾਂ ਪਤਾ ਹੈ ਵੀ ਇਹ ਸਾਡੇ ਹੀ ਦੁਸ਼ਮਣ ਬਣੇ ਹੋਏ ਆ। ਉੱਥੋਂ ਪ੍ਰੇਰ ਕੇ ਨਾ ਤੁਸੀਂ ਵੇਖੋ, ਵਿਸ਼ਵ ਦੇ ਪਹਿਲੇ ਯੁੱਧ 'ਚ 80,000 ਦੇ ਕਰੀਬ ਸਾਡਾ ਪੰਜਾਬੀ ਮਰਿਆ ਤੇ 80-90,000 ਫੱਟੜ ਹੋਇਆ। ਮੁੜ ਕੇ ਇਦਾਂ ਹੀ ਵਰਤਦੇ ਰਹੇ ਬਾਅਦ 'ਚ ਵੀ ਅੰਗਰੇਜ਼ ਸਾਡੇ ਲੋਕਾਂ ਨੂੰ। ਤੇ ਜਾਣ ਲੱਗੇ ਸਾਨੂੰ ਦੇ ਕੇ ਕੀ ਗਏ ਆ? ਸਾਡਾ ਰਾਜ ਤੇ ਕੀ ਦੇਣਾ ਸੀ? ਸਾਡੇ ਰਾਜ ਦੇ ਵੀ ਟੁਕੜੇ ਕਰਕੇ ਜਿਹੜਾ ਅੱਜ ਤੱਕ ਅਸੀਂ ਸੰਤਾਪ ਭੋਗਣ ਡਏ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਜੀ। ਥੈਂਕ ਯੂ। ਬਿਲਕੁਲ ਤੇ ਦੇਖੋ, ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਆਪਾਂ ਜਿਹੜੀਆਂ ਚੀਜ਼ਾਂ ਆ ਉਹ ਪ੍ਰਵੀਨ ਇਤਿਹਾਸ ਨੂੰ ਜਿਹੜਾ ਉਹ ਨਹੀਂ ਦੱਸ ਸਕੇ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਵੀ ਉਹਦੇ ਵਿੱਚ ਵੀ ਇਹ ਗੋਰਿਆਂ ਦੇ ਲਈ ਜਿਹੜੇ ਉਹ ਲੜਦੇ ਰਹਿ ਗਏ, ਲੜਦੇ ਮਰਦੇ ਰਹਿ ਗਏ ਵੀ ਖੌਰੇ ਸ਼ਾਇਦ ਜਿਹੜਾ ਉਹ ਕੁਛ ਮਿਲ ਜਾਊਗਾ, ਜੋ ਖੁੰਝਿਆ ਆ ਉਹ ਵਾਪਸ ਆ ਜਾਊਗਾ। ਪਰ ਆਪਾਂ ਨੂੰ
ਉਹਨਾਂ ਦੀ ਨੀਤ ਦਾ ਹੁਣ ਤੱਕ ਤਾਂ ਚਲੋ ਕਲੀਅਰ ਹੀ ਆ ਵੀ ਕੀ ਜਿਹੜਾ ਉਹਨਾਂ ਨੇ ਜਿਹੜਾ ਉਹ ਕੀਤਾ ਤੇ ਕਿਵੇਂ ਜਿਹੜਾ ਉਹ ਹੈਗਾ ਆ। ਚਲੋ ਉਹ ਗੱਲ ਜਿਹੜੀ ਉਹ ਨਿਬੜਦੀ ਹੋਈ ਤੇ ਹੁਣ ਜਿਹੜੀ ਆਪਾਂ 9/11 ਦੀ ਪ੍ਰਵੀਨ ਜਿਹੜੀ ਉਹ ਗੱਲ ਕਰ ਰਹੇ ਹੈਗੇ ਆ ਵੀ ਅਮਰੀਕਾ ਦੇ ਉੱਤੇ ਸਭ ਤੋਂ ਤਗੜਾ ਜਿਹੜਾ ਇਹ ਹਮਲਾ ਹੋਇਆ ਜਿਸ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਚੇਂਜ ਕਰਕੇ ਰੱਖ ਦਿੱਤਾ। ਕੁਛ ਕਾਲ ਲਵਾਂਗੇ ਤੇ ਕਾਲ ਤੋਂ ਬਾਅਦ 'ਚ ਆਪਣਾ ਬ੍ਰੇਕ ਵੱਲ ਨੂੰ ਵਧਣਾ ਤੇ ਬ੍ਰੇਕ ਤੋਂ ਬਾਅਦ 'ਚ ਫਿਰ ਇਸ ਗੱਲਬਾਤ ਨੂੰ ਚਰਚਾ ਜੀ। ਨੂੰ ਆਪਾਂ ਜਾਰੀ ਰੱਖਣਾ ਆ। ਤੇ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਹੋ ਨੰਬਰ 408-272-5200 ਦੇ ਉੱਤੇ ਕਾਲ ਕਰ ਸਕਦੇ ਹੋ। ਸੰਦੀਪ ਸਤਿ ਸ਼੍ਰੀ ਅਕਾਲ। ਹਾਂਜੀ, ਸੰਚਾਲਕ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਪ੍ਰਵੀਨ ਜੀ ਮੈਨੂੰ ਲੱਗਦਾ ਤੁਸੀਂ 93 ਵਾਲੀ ਗੱਲ ਕਰ ਰਹੇ ਸੀਗੇ। ਫਰਵਰੀ 26 ਨੂੰ ਜਿਹੜਾ ਪਹਿਲੀ ਵਾਰ ਅਟੈਕ ਹੋਇਆ ਸੀਗਾ। ਹਾਂਜੀ ਹਾਂਜੀ ਤੇ ਹਾਂਜੀ, ਤੇ ਉਹਦੇ ਵਿੱਚ ਉਦੋਂ ਉਹਨਾਂ ਨੇ ਮਤਲਬ ਕਿ ਜਿੱਦਾਂ ਇਹਦੀ ਬੇਸਮੈਂਟ ਵਿੱਚ ਕੀਤਾ ਮਤਲਬ ਕਿ ਫਰਟੀਲਾਈਜ਼ਰ ਦਾ ਟਰੱਕ ਹਾਂਜੀ ਹਾਂਜੀ ਟਰੱਕ ਭਰ ਕੇ ਫਰਟੀਲਾਈਜ਼ਰ ਦਾ ਟਰੱਕ ਭਰ ਕੇ ਇਹਦਾ ਬੇਸਮੈਂਟ ਚਲਾਇਆ ਸੀਗਾ। ਤੇ ਉਦੋਂ ਉਹਨਾਂ ਨੂੰ ਉਦੋਂ ਕਹਿੰਦੇ ਉਸ ਵੇਲੇ ਜਦੋਂ ਉਹਨਾਂ ਨੇ ਇਵੈਕੂਏਟ ਕੀਤਾ ਨਾ ਆਪਣੇ ਟਵਿਨ ਟਾਵਰ ਨੂੰ, ਕਿ ਉੱਥੇ 50,000 ਲੋਕੀ ਸੀਗੇ ਜਿਨ੍ਹਾਂ ਨੂੰ ਇਵੈਕੂਏਟ ਕੀਤਾ। 50,000 ਲੋਕੀ। ਜੀ ਸੋ ਤੇ ਉਹ ਜਿਹਨੇ ਮਤਲਬ ਕਿ ਇਹ ਕੀਤਾ ਸੀ ਉਦੋਂ ਤੇ ਉਹ ਕਹਿੰਦਾ ਸੀ ਉਹਦਾ ਟਾਰਗੇਟ ਸੀਗਾ ਕਿ 2.5 ਲੱਖ ਸਿਵਿਲੀਅਨ ਨੂੰ ਦੀ ਕੈਜੁਅਲਟੀ ਕਰਨੀ। ਜੀ ਜੀ ਜੀ। ਇਹ ਦੇਖੋ ਜੀ, ਇਹ ਮਤਲਬ ਕਿ ਜਿਹੜੀ ਇੱਕ ਈਵਲ ਹੁੰਦਾ ਕਹਿ ਦਿੰਦੇ ਆ ਇੱਥੇ, ਜਾਂ ਮਤਲਬ ਕਿ ਇੱਕ ਸ਼ੈਤਾਨ ਹੁੰਦਾ, ਉਹਨੂੰ ਬਸ ਕੋਈ ਉਹਦਾ ਕੋਈ ਧਰਮ ਨਹੀਂ, ਉਹਦਾ ਕੋਈ ਕੁਛ ਨਹੀਂ ਆ। ਉਹਨੇ ਸਿਰਫ ਇੱਕ ਹਾਹਾਕਾਰ ਮਚਾਉਣੀ ਹੁੰਦੀ ਆ। ਉਹਨੇ ਸਿਰਫ ਇੱਕ ਜਿਹੜੀ ਡਰਾਉਣਾ ਹੁੰਦਾ, ਉਹਨੇ ਡਰਾ ਕੇ ਵੀ ਆਪਣਾ ਆਪ ਹੀ ਵਿੱਚ ਆਉਣਾ ਕਿ ਆਪ ਹੀ ਮਰ ਜਾਣਾ ਵਾ। ਪਰ ਇਹ ਮੈਂਟੈਲਿਟੀ ਜਿਹੜੀ ਆ ਇਹ ਮਤਲਬ ਕਿ ਸਾਈਕੋਪੈਥ ਮੈਂਟੈਲਿਟੀ ਜਿਹੜੀ ਆ ਇਹ ਜਿਹੜੀ ਲੋਕਾਂ ਵਿੱਚ ਕਈਆਂ ਵਿੱਚ ਮੈਂਟਲ ਹੈਲਥ ਆ ਜਿਹੜੀ ਪਾਈ ਜਾਂਦੀ ਆ। ਤੇ ਪਰ ਕਈ ਇਹੋ ਜਿਹੀਆਂ ਨੂੰ ਮਤਲਬ ਕਿ ਉਹਨਾਂ ਨੂੰ ਮੈਨੀਪੂਲੇਟ ਕਰਕੇ ਵੀ ਉਹਨਾਂ ਨੂੰ ਏਦਾਂ ਟ੍ਰੇਨ ਕੀਤਾ ਜਾਂਦਾ ਵਾ। ਤੇ ਪਰ ਇਹ ਵੀ ਦੇਖੋ ਕਿ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਸਾਰਾਗੜੀ ਵਿੱਚ ਅਸੀਂ ਉੱਥੇ ਵੀ ਇੰਨੀ ਬਹਾਦਰੀ ਦਿਖਾਈ ਤੇ ਅਸੀਂ ਹੋਰ ਵੀ ਬਹੁਤ ਜਗ੍ਹਾ ਬਹਾਦਰੀ ਦਿਖਾਈ, ਪਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹਨੇ ਸਾਡਾ ਉਹਦਾ ਮੁੱਲ ਨਹੀਂ ਪਾਇਆ। ਉਹ ਗੱਲ ਏਦਾਂ ਜੀ ਆ ਕਿ ਇਹ ਹੁੰਦਾ ਨਾ ਕਿ ਹੁਣ ਤੁਸੀਂ ਦੇਖੋ ਕਿ ਕਬੱਡੀ ਵਿੱਚ ਟੀਮ ਵਿੱਚ ਹੀ ਸਾਰਿਆਂ ਨੂੰ, ਟੀਮ ਵਾਲਿਆਂ ਨੂੰ ਹੁੰਦਾ ਕਿ ਸਾਡਾ ਪਲੇਅਰ ਵਧੀਆ ਖੇਲੇ। ਪਰ ਜਿਹੜਾ ਉਹ ਵਧੀਆ ਪਲੇਅਰ ਹੁੰਦਾ ਉਹਨੂੰ ਇਹ ਵੀ ਹੁੰਦਾ ਕਿ ਜਦੋਂ ਵਧੀਆ ਜ਼ਿਆਦਾ ਖੇਲਦਾ ਉਹਨੂੰ ਹੁੰਦਾ ਕਿ ਉਹ ਦੂਜੇ ਪਲੇਅਰਾਂ ਨੇ ਕਹਿਣਾ ਕਿ ਇਹਨੇ ਤਾਂ ਮੇਰੀ ਜਗ੍ਹਾ ਲੈ ਲੈਣੀ ਆ, ਜਿਹੜਾ ਟਾਪ ਦਾ ਪਲੇਅਰ ਆ। ਸੋ ਗੱਲ ਉਹੀ ਆ ਕਿ ਅਸੀਂ ਜਿਹੜਾ ਜਦੋਂ ਵੀ ਸਿੱਖਾਂ ਨੇ ਕਿਤੇ ਵੀ ਇਹਨਾਂ ਨੇ ਆਪਣਾ ਜਿਹੜਾ ਫਰਜ਼ ਨਿਭਾਇਆ, ਜੋ ਇਹਨਾਂ ਨੂੰ ਡਿਊਟੀ ਸੀਗੀ ਫਰਜ਼ ਨਿਭਾਇਆ, ਪਰ ਉਹਦੇ ਵਿੱਚ ਇਹ ਵੀ ਡਰ ਆ ਕਿ ਇਹ ਇੰਨੇ ਇਹਨਾਂ ਦੇ ਯੋਧੇ ਨੇ, ਇਹ ਵਾਰੀਅਰ ਨੇ, ਇੰਨੇ ਸਮਾਰਟ ਨੇ, ਇੰਨੇ ਸਭ ਕੁਛ ਨੇ ਕਿ ਇਹਨਾਂ ਨੇ ਇਹ ਸਾਡੀ ਜਿਹੜੀ ਟੇਕ ਓਵਰ ਨਾ ਕਰ ਲੈਣ, ਸਾਨੂੰ ਹੀ ਰਿਪਲੇਸ ਨਾ ਕਰ ਦੇਣ। ਤਾਂਹੀਓ ਸਾਨੂੰ ਹਰ ਜਗ੍ਹਾ ਹੀ ਇੰਡੀਆ ਵਿੱਚ ਵੀ ਇਸੇ ਕਰਕੇ ਸਾਨੂੰ ਦਬਾ ਕੇ ਰੱਖਿਆ ਜਾਂਦਾ ਕਿ ਜਿੰਨੇ ਮਿਹਨਤੀ, ਜਿੰਨੇ ਇਹ ਵਾਰੀਅਰ ਸਪਿਰਿਟ, ਜਿੰਨੇ ਇਹ ਕੰਮ ਕਰਦੇ ਨੇ ਤੇ ਜੋ ਕਮਾਈਆਂ ਕਰਦੇ ਨੇ, ਤੇ ਉਹ ਫਿਰ ਇਹਨਾਂ ਨੂੰ ਦਬਾ ਕੇ ਰੱਖਿਆ ਜਾਵੇ। ਨਹੀਂ ਤਾਂ ਇਹ ਜਿਹੜੀ 95% ਜਿਹੜੀ 90% ਦੂਜੀ ਉੱਥੇ ਹੈਗੇ ਨੇ, ਉਹਨਾਂ ਤੇ ਇਹ ਇੱਕ ਹਿਸਾਬ ਦਾ ਰਾਜ ਹੀ ਕਰਨਗੇ। ਸੋ ਇਹ ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਇੱਕ ਵਧੀਆ ਕੰਮ ਕਰਨ ਦਾ ਸਾਨੂੰ ਇਹ ਇੱਕ ਪਨਿਸ਼ਮੈਂਟ ਵੀ ਮਿਲਦੀ ਹੈ ਕਿ ਸਾਨੂੰ ਜੁਰਮਾਨਾ ਵੀ ਲੱਗਦਾ ਵਾ। ਪਰ ਅਸੀਂ ਹਮੇਸ਼ਾ ਹੀ ਕਹਿੰਦੇ ਆਪਣੇ ਟੀਚੇ ਦੇ ਰਹਿਣਾ ਵਾ। ਆਪਾਂ ਹਮੇਸ਼ਾ ਹੀ ਇਹੋ ਜਿਹੇ ਕੰਮ ਆਪਾਂ ਨਾਲੇ ਇਹ ਵੀ ਹੈ ਕਿ ਇਹ ਤਾਂ ਮਾਡਰਨ ਡੇ ਸੀਗਾ ਨਾ, 21 ਜਿਹੜੇ ਮਾਡਰਨ ਡੇ ਕਹਿ ਸਕਦਾ ਕਿ ਜਿਹੜੇ 21 ਆਪਣੇ ਯੋਧੇ ਜਿਹੜੇ ਸੀਗੇ ਉੱਥੇ ਸਾਰਾਗੜੀ ਵਿੱਚ, ਉਹ ਤੋਂ ਪਹਿਲਾਂ ਜਿਹੜੇ ਕਈ ਕਿੰਤੂ ਪ੍ਰੰਤੀ ਕਰ ਦਿੰਦੇ ਆਪਣੇ ਇਤਿਹਾਸ ਤੇ, ਉਹਨਾਂ ਨੂੰ ਮਤਲਬ ਕਿ ਇਹ ਇੱਕ ਜਵਾਬ ਆ ਕਿ ਇਹ ਬਾਰ ਕਿੱਦਾਂ ਕੱਚੀ ਗੜੀ ਵਿੱਚ ਕਿੱਦਾਂ ਸੀਗੇ, ਕਿੰਨੇ ਉੱਥੇ ਸੀਗੇ, ਉੱਥੇ ਵੀ ਘੱਟ ਮਤਲਬ ਕਿ ਉੱਥੇ 40 ਕਹਿੰਦੇ ਸੀਗੇ, ਉੱਥੇ ਵੀ ਸੀਗੇ, ਇੱਥੇ ਵੀ ਦਰਬਾਰ ਸਾਹਿਬ ਵਿੱਚ ਵੀ 40 ਸਿੰਘ ਸੀਗੇ ਤੇ 40-50 ਸਿੰਘ ਉੱਥੇ ਸੀਗੇ। ਸੋ ਇਹ ਜਿਹੜਾ ਲੜੀਵਾਰ ਤੁਰਿਆ ਆਉਂਦਾ, ਇਹ ਹਾਂਜੀ, ਇਹ ਸਾਰਾ ਜਿਹੜਾ ਬਾਰ ਜਿਹੜਾ ਇਹ ਸਾਡਾ ਕੀ ਕਹਿੰਦੇ ਇੱਕ ਸਾਨੂੰ ਇਹ ਵੈਲੀਡੇਸ਼ਨ ਜਿਹੜੀ ਮਿਲ ਜਾਂਦੀ ਆ ਹਰ ਵਾਰੀ ਕਿ ਅਸੀਂ ਉਹ ਹੈਗੇ ਆ। ਸਾਨੂੰ ਫਿਰ ਉਹ
ਅਸੀਂ ਉਹ ਬਣ ਸਕਦੇ ਹਾਂ। ਜੇ ਨਹੀਂ ਹੈ ਨੇ ਅਸੀਂ ਇਸ ਵੇਲੇ ਉਸ ਪਾਸੇ ਨਹੀਂ ਤੁਰ ਰਹੇ ਤਾਂ ਅਸੀਂ ਉਹ ਬਣ ਜੀ ਸਕਦੇ ਹਾਂ। ਮੌਕਾ ਮਿਲੇ ਤਾਂ ਅਸੀਂ ਆਪਣਾ ਦਿਖਾ ਸਕਦੇ ਹਾਂ। ਬਸ ਇੰਨੀਆਂ ਬੇਨਤੀਆਂ ਸੀ ਥੈਂਕ ਜੀ। ਯੂ ਜੀ। ਇਹਨਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਪ੍ਰਵੀਨ, ਇੱਥੇ ਆਪਾਂ ਇੱਕ ਬ੍ਰੇਕ ਲੈਣੀ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਇੰਪੈਕਟ 9/11 ਨੇ ਛੱਡੇ, ਜਿਨ੍ਹਾਂ ਦਾ ਜੀ ਲਾਸਟਿੰਗ ਇੰਪੈਕਟ ਜਿਹਨੂੰ ਕਹਿੰਦੇ ਆ ਵੀ ਕਹਿ ਲਓ ਵੀ ਉਮਰ ਭਰ ਦੇ ਲਈ ਜਿਹੜੀਆਂ ਚੀਜ਼ਾਂ ਤਬਦੀਲ ਹੋ ਗਈਆਂ ਅਮਰੀਕਾ ਦੇ ਵਿੱਚ ਪੱਕੇ ਤੌਰ ਦੇ ਉੱਤੇ, ਜਿਹੜਾ ਉਹ ਚੇਂਜ ਹੋ ਗਿਆ, ਉਸ ਦੇ ਉੱਤੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਕਰਾਂਗੇ। ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਫਰਕ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਦਿਖਣੇ ਸ਼ੁਰੂ ਹੋ ਗਏ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
KCVR 1570 AM, Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਸਾਂਝੀ ਸਾਥ ਤੇ ਜੁੜੇ ਹੋਏ ਨੇ ਆਪਣੇ ਨਾਲ ਪ੍ਰਵੀਨ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਪ੍ਰਵੀਨ ਤੁਹਾਡੀ ਆਵਾਜ਼ ਸਤਿ ਸ਼੍ਰੀ ਜਿਹੜੀ ਅਕਾਲ ਨੂੰ ਰਾਜਵੰਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ। ਸੋ ਗੱਲਬਾਤ ਆਪਾਂ 9/11 ਦੀ ਲੈ ਕੇ ਪ੍ਰਵੀਨ ਕਰ ਰਹੇ ਸੀਗੇ ਵੀ ਕੀ ਕੁਛ ਜਿਹੜਾ ਆਪਾਂ ਨੂੰ ਉਸ ਦੌਰਾਨ ਇਸ ਤੂਫਾਨ ਤੋਂ ਬਾਅਦ ਚ ਅਮਰੀਕਾ ਨੂੰ ਜਿਹੜਾ ਉਹ ਕੀ ਕੁਛ ਜਿਹੜਾ ਉਹ ਝੱਲਣਾ ਪਿਆ। 2996 ਜਿਹੜੇ 9/11 ਦੇ ਹਮਲੇ ਦੇ ਵਿੱਚ ਜਿਹੜੇ ਹੋਏ ਸੀ 19 ਅੱਤਵਾਦੀਆਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਸੀ। 78 ਮੁਲਕਾਂ ਦੇ ਵੱਖ-ਵੱਖ ਲੋਕ ਉਸ ਜੀ। ਟਾਈਮ ਦੇ ਉੱਤੇ ਮੌਜੂਦ ਸੀਗੇ। ਇਹਨਾਂ ਜਹਾਜ਼ਾਂ ਦੇ ਵਿੱਚ ਜਾਂ ਇੱਥੇ ਕੰਮ ਕਰਨ ਵਾਲੀਆਂ ਜਿਹੜੀਆਂ ਉਹ ਥਾਵਾਂ ਦੇ ਵਿੱਚ ਜਿਹੜੇ ਨਿਊਯਾਰਕ, ਵਾਸ਼ਿੰਗਟਨ ਤੇ ਪੈਂਸਿਲਵੇਨੀਆ 'ਚ 4 ਜਹਾਜ਼ ਜਿਹੜੇ ਉਹ ਵੱਜੇ ਤੇ ਡਿੱਗੇ ਜਿਹੜੇ ਉਹ ਸੀਗੇ। 2763 ਬੰਦੇ ਤਾਂ ਸਿਰਫ ਇਹ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਸ ਦੇ ਵਿੱਚ ਟਕਰਾਉਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਈਆਂ ਮੌਤਾਂ ਸੀਗੀਆਂ ਉਹ ਆਂਕੀਆਂ ਗਈਆਂ ਸੀਗੀਆਂ। ਇਹਨਾਂ ਦਾ ਹਮਲਾ ਦਾ ਜਿਹੜਾ ਪ੍ਰਵੀਨ ਆ ਉਹ ਜ਼ਿੰਮੇਵਾਰੀ ਅਲ-ਕਾਇਦਾ ਉਸ ਟਾਈਮ ਦੇ ਉੱਤੇ ਜਿਹੜਾ ਲਦੀਨ ਸੀਗਾ ਜੀ। ਉਸਨੇ ਕੀਤਾ। ਜਿਹੜੀ ਅਲ-ਕਾਇਦਾ ਦਾ ਲਦੀਨ ਆ ਤੇ ਉਹਨਾਂ ਦੇ ਜਿਹੜੇ ਬੋਲਣ ਵਾਲੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਅਮਰੀਕਾ ਦੇ ਉੱਤੇ ਜਿਹੜਾ ਇੱਕ ਅਜਿਹਾ ਹਮਲਾ ਕਰਨਾ ਹੈ। ਪਹਿਲੋਂ ਇਹ ਕਹਿੰਦੇ ਵੀ ਇੰਟੈਲੀਜੈਂਸ ਦੇ ਵਿੱਚ ਚਰਚਾਵਾਂ ਸੀਗੀਆਂ ਵੀ ਹਮਲੇ ਤਾਂ ਕਿਉਂਕਿ ਅਮਰੀਕਾ ਖਾਸ ਕਰਕੇ ਇੱਦਾਂ ਦੇ ਗਰੁੱਪਾਂ ਦਾ ਸ਼ੁਰੂ ਤੋਂ ਹੀ ਅੱਖ ਦੇ ਵਿੱਚ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਜਿਹੜਾ ਹੋ ਰਿਹਾ ਆ ਇਹ ਚਰਚਾਵਾਂ ਸੀਗੀਆਂ। ਜੀ। ਅਮਰੀਕਾ ਦੇ ਵਿੱਚ ਕੱਲਾ ਇਹ ਇੱਕ ਫਿਜ਼ੀਕਲੀ ਹਮਲਾ ਨਹੀਂ, ਉਹਨਾਂ ਨੇ ਅਮਰੀਕਾ ਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਉਹ ਤਬਦੀਲ ਵੀ ਕਰ ਦਿੱਤਾ, ਚੇਂਜ ਵੀ ਜਿਹੜਾ ਆ ਉਸ ਨੂੰ ਕਰ ਦਿੱਤਾ। ਸੋ 9/11 ਦੇ ਇਸ ਹਮਲੇ ਤੋਂ ਬਾਅਦ 'ਚ ਕਹਿੰਦੇ ਆ ਵੀ ਜੇ ਦੇਖਿਆ ਜਾਵੇ ਤਾਂ ਫੋਰਐਵਰ ਵਾਰਸ ਜਿੱਦਾਂ ਹੀ ਹਮਲਾ ਹੁੰਦਾ ਆ ਕੁਛ ਮਹੀਨੇ ਬਾਅਦ ਅਮਰੀਕਾ ਦੇ ਵਿੱਚ ਪੇਟਰੀਅਟ ਐਕਟ ਆਉਂਦਾ ਆ। ਫਿਰ ਕਾਂਗਰਸ ਦੇ ਵਿੱਚ ਕਿਉਂਕਿ ਇਹ ਸੂਹਾਂ ਸੀਗੀਆਂ ਵੀ ਅਫਗਾਨਿਸਤਾਨ ਦੇ ਵਿੱਚ ਅਲ-ਕਾਇਦਾ ਜੀ। ਵਾਲੇ ਛਿਪੇ ਨੇ, ਲੁਕੇ ਨੇ। ਲਦੀਨ ਉੱਥੇ ਆ, ਉਹਨਾਂ ਦੇ ਜਿਹੜੇ ਲੜਨ ਵਾਲੇ ਆ ਉਹ ਉੱਥੇ ਰੁਕੇ ਪਏ ਆ। ਤਾਲਿਬਾਨ ਦੀ ਉਸ ਟਾਈਮ ਦੇ ਉੱਤੇ ਸਰਕਾਰ ਜਿਹੜੀ ਉਹ ਸੀਗੀ ਉੱਥੇ। ਉਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵੱਲ ਦਾ ਜਿਹੜਾ ਉਹ ਰੁੱਖ ਕਰ ਲਿਆ। ਕੁਛ ਮਹੀਨਿਆਂ ਬਾਅਦ ਸਤੰਬਰ 'ਚ ਹਮਲਾ ਹੁੰਦਾ ਆ ਤੇ ਆਫਟਰ ਫਿਊ ਮੰਥਸ ਅਮਰੀਕਾ ਜਿਹੜਾ ਆ ਅਫਗਾਨਿਸਤਾਨ ਦੇ ਵਿੱਚ ਦਾਖਲ ਹੋ ਜਾਂਦਾ ਆ। ਅਲ-ਕਾਇਦਾ ਜੀ। ਨੂੰ ਨਸ਼ਟ ਕਰਨ ਦੇ ਜਿਹੜੇ ਆ ਉਹ ਸਹੁੰ ਚੱਕ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਉੱਥੇ ਜਾਂਦੇ ਆ। ਸੋ ਉਸ ਟਾਈਮ ਦੇ ਉੱਤੇ ਲੀਡਰਸ਼ਿਪ ਪ੍ਰੈਜ਼ੀਡੈਂਟ ਬੁਸ਼ ਦੀ ਜੇ ਚੱਲ ਰਹੀ ਸੀ। ਤਾਂ ਪਿਛਲੇ ਸਾਲ ਜਿਹੜੇ ਆ ਨਾ 20ਵੀਂ ਕਹਿ ਲਓ ਵੀ 9/11 ਦੀ ਜਿਹੜੀ ਐਨੀਵਰਸਰੀ ਸੀਗੀ ਉਸ ਮੌਕੇ ਉਸ ਤੋਂ ਬਾਅਦ ਦੇ ਜੀ। ਵਿੱਚ ਅਮਰੀਕਾ ਵਾਲੇ ਵਾਪਸ ਆਏ ਆਪਣੇ ਫੌਜੀਆਂ ਨੂੰ ਜਿਹੜਾ ਉਹ ਲੈ ਕੇ। 2000 ਤੋਂ ਵੱਧ ਫੌਜੀ ਅਮਰੀਕਾ ਨੇ ਉੱਥੇ ਵੀ ਲੂਜ਼ ਕੀਤਾ ਆ। ਅਫਗਾਨਿਸਤਾਨ ਦੇ ਵਿੱਚ ਵੀ ਜਿਹੜੀ 20 ਸਾਲਾਂ ਦੀ ਲੜਾਈ ਜਿਸ ਦੇ ਵਿੱਚ ਬਿਲੀਅਨਸ ਤੋਂ ਟ੍ਰਿਲੀਅਨਸ ਆਫ ਡਾਲਰ ਜਿਹੜੀ ਨਾਲ ਦੇ ਨਾਲ ਖਰਚ ਹੋਏ। ਨੋ ਡਾਊਟ ਤਾਲਿਬਾਨ ਨੂੰ ਉਦੋਂ ਉਹਨਾਂ ਨੇ ਖਦੇੜਿਆ, ਜਿਹੜਾ ਲਦੇਨ ਸੀ ਉਸ ਨੂੰ ਮਾਰਿਆ ਵੀ। ਪਰ ਹੁਣ ਇਵੈਂਚੁਅਲੀ 20 ਸਾਲ ਲੜਨ ਤੋਂ ਬਾਅਦ ਫਿਰ ਤਾਲਿਬਾਨ ਦੇ ਹੱਥੇ ਅਫਗਾਨਿਸਤਾਨ ਫੜਾ ਕੇ ਅਮਰੀਕਾ ਵਾਲੇ ਜਿਹੜੇ ਉਹ ਵਾਪਸ ਆਏ ਆ। 2002 ਦੇ ਵਿੱਚ ਜਿਹੜਾ ਬੁਸ਼ ਪ੍ਰਸ਼ਾਸਨ ਸੀਗਾ ਉਹਨਾਂ ਨੇ ਗੁਆਂਟਾਨਾਮੋ ਬੇ ਜਿਹਨੂੰ ਗਿਟਮੋ ਕਹਿ ਕੇ ਵੀ ਜਾਣਿਆ ਜਾਂਦਾ ਆ, ਇੱਕ ਡਿਟੈਂਸ਼ਨ ਸੈਂਟਰ ਜਿਹੜਾ ਕਿਊਬਾ ਦੇ ਵਿੱਚ ਜਿਹੜਾ ਬਣਾਇਆ। ਅਮਰੀਕਾ ਦੀ ਧਰਤੀ ਦੇ ਉੱਤੇ ਨਹੀਂ ਉਹਨਾਂ ਨੇ ਬਣਾਇਆ। ਉਹਨਾਂ ਨੇ ਉੱਥੇ ਜਿਹੜਾ ਕਿਊਬਾ ਦੇ ਵਿੱਚ ਜਿਹੜਾ ਉਹ ਬਣਾਇਆ ਕਿਉਂਕਿ ਬਹੁਤ ਸਾਰੇ ਲੀਗਲ ਕਹਿ ਲਓ ਵੀ ਦਾਅ ਪੇਚ ਤੋਂ ਜਿਹੜਾ ਉਹ ਬਚਣ ਦੀ ਜੀ। ਖਾਤਰ ਕਹਿ ਸਕਦੇ ਆ ਵੀ ਉੱਥੇ ਸੀਗਾ। ਤੇ ਉੱਥੇ ਜਿਹੜਾ ਇਹ ਵੀ ਚਰਚਾ ਜਿਹੜੀ ਉਹ ਚੱਲਦੀ ਵੀ ਕਿਉਂਕਿ ਸਾਰੇ ਜਾਣੇ ਬਹੁਤ ਗਰਮਾਏ ਸੀ, ਗੁੱਸੇ ਦੇ ਵਿੱਚ ਸੀਗੇ ਵੀ ਇਹ ਇੱਦਾਂ ਕਿੱਦਾਂ ਅਮਰੀਕਾ ਦੇ ਉੱਤੇ ਹਮਲਾ ਹੋ ਗਿਆ। ਅਸੀਂ ਹੱਥ ਤੇ ਹੱਥ ਧਰੇ ਬੈਠੇ ਰਹਿ ਗਏ, ਕੁਛ ਕਰ ਨਹੀਂ ਅਸੀਂ ਸਕੇ, ਇਸ ਨੂੰ ਰੋਕਣ 'ਚ ਨਾਕਾਮਯਾਬ ਰਹੇ ਹਾਂ। ਸੋ ਜੀ। ਕਹਿੰਦੇ ਵੀ ਬੜੀਆਂ ਬਰੂਟਲ ਤੇ ਅਣਮਨੁੱਖੀ ਇੰਟੈਰੋਗੇਸ਼ਨ ਟੈਕਨੀਕਸ ਵੀ ਜਿਹੜੀਆਂ ਉੱਥੇ ਵਰਤੀਆਂ ਗਈਆਂ। ਸੋ 650 ਤੋਂ ਵੱਧ ਜਿਹੜੇ ਫੋਰਨ ਇਨਮੇਟਸ ਜਿਨ੍ਹਾਂ ਨੂੰ ਅਣਮਿੱਥੇ ਸਮੇਂ ਦੇ ਲਈ, ਜਿੱਦਾਂ ਆਪਾਂ ਉੱਤੇ UAPA, ਟਾਡਾ ਇੱਦਾਂ ਦੀਆਂ ਸੁਣਦੇ ਆ ਨਾ, ਹਾਂਜੀ, ਉਹ ਹਾਂਜੀ। ਉਸੇ ਆਧਾਰ ਦੇ ਉੱਤੇ ਜਿਹੜੇ ਅਮਰੀਕਾ ਨੇ ਕਈਆਂ ਨੂੰ ਇੱਥੇ ਜਿਹੜਾ ਉਹ ਕਰਕੇ ਰੱਖਿਆ।
ਕੁਛ ਵਰ੍ਹੇ ਪਹਿਲਾਂ ਅਮਰੀਕਾ ਨੇ ਆਪਣੇ ਕੁਛ ਫੌਜੀਆਂ ਦੇ ਬਦਲੇ ਇਹਨਾਂ ਦੇ 4-5 ਜਣੇ ਇੱਧਰੋਂ ਛੱਡੇ ਵੀ ਸੀਗੇ। ਸੋ ਉੱਦਾਂ ਦੇ ਵੀ ਟਰੇਡ ਜਿਹੜੇ ਆ ਉਹ ਚੱਲਦੇ ਰਹੇ। ਇਸ ਮੌਕੇ ਵੀ ਜਿਹੜੀ ਗਿਟਮੋ ਆ ਉਹ ਆਪਰੇਸ਼ਨਲ ਆ, ਪਰ ਹੁਣ ਕਹਿੰਦੇ ਵੀ ਮੇਬੀ 2 ਤੋਂ 3 ਦਰਜਨ ਜਿਹੜੇ ਉੱਥੇ ਪ੍ਰਿਜ਼ਨਰਸ ਆ, ਕੈਦੀ ਜਿਹੜੇ ਉਹ ਰਹਿ ਗਏ ਹੋਣਗੇ। ਜਿਹੜੇ ਡਿਫੈਂਸ ਦੇ ਨਾਲ ਰਿਲੇਟਡ ਜਿਹੜੀਆਂ ਏਜੰਸੀਜ਼ ਦਾ ਜਿਹੜਾ ਬਜਟ ਆ ਉਹ ਸਕਾਈ ਰਾਕਟ ਕਰ ਗਿਆ। ਹੋਮਲੈਂਡ ਸਿਕਿਉਰਿਟੀ ਜੀ, ਦੇ ਅੰਡਰ ਜਿਹੜੀ TSA ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ 9/11 ਤੋਂ ਪਹਿਲਾਂ ਪ੍ਰਵੀਨ, ਜਦੋਂ ਤੁਸੀਂ ਜਹਾਜ਼ ਦਾ ਕਹਿੰਦੇ ਸਫ਼ਰ ਕਰਦੇ, ਮੈਂ ਤਾਂ ਇੱਥੇ ਨਹੀਂ ਸੀਗਾ ਉਸ ਟਾਈਮ ਦੇ ਉੱਤੇ, ਪਰ ਜੀ, ਜਿਹੜੇ ਲੋਕ ਇੱਥੇ ਰਹਿੰਦੇ ਆ ਉਹ ਦੱਸਦੇ ਆ ਵੀ ਜਿੰਨੀ ਹੁਣ ਸਿਕਿਉਰਿਟੀ ਦੇ ਵਿੱਚੋਂ ਹੁਣ ਲੰਘਣਾ ਪੈਂਦਾ ਹੈ, ਇਹ ਸਾਰਾ ਕੁਛ 9/11 ਤੋਂ ਬਾਅਦ 'ਚ ਆ। ਫਾਈਨੈਂਸ਼ੀਅਲ ਲਾਇਬਿਲਿਟੀ ਅਮਰੀਕਾ ਦੀਆਂ ਇਸ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ। ਜਿਹੜੀਆਂ ਉਹ ਗੱਲਾਂ ਕਰਦੇ ਸੀ ਅਲ-ਕਾਇਦਾ ਵਾਲੇ ਵੀ ਅਸੀਂ ਇਕੱਲਾ ਅਮਰੀਕਾ ਨੂੰ ਕਿੱਦਾਂ ਇਹ ਇਕੱਲਾ ਹਮਲਾ ਹੀ ਨਹੀਂ ਕਰਨਾ, ਇਹਨਾਂ ਨੇ ਆਹ ਚੀਜ਼ਾਂ ਵੀ ਜਿਹੜੀਆਂ ਪ੍ਰਵੀਨ ਐਡ ਹੋ ਗਈਆਂ। ਜੀ, ਅਮਰੀਕਾ ਦੇ ਬਜਟ ਤੇ ਜਿਹੜਾ ਸਪੈਂਡਿੰਗ ਆ ਮੈਜੋਰਟੀ ਜਿਹੜੀ ਆ, ਜੀ, ਜਿਹੜਾ ਬੰਦਾ ਆਰਾਮ ਨਾਲ ਕਿਤੇ ਵੀ ਤੁਰਿਆ ਫਿਰਦਾ, ਕਿਸੇ ਨੂੰ ਇਹ ਡਰ ਨਹੀਂ ਵੀ ਕਿਤੇ ਕੁਛ ਹੋ ਜਾਊਗਾ, ਉਹ ਡਰ ਇੱਕ ਸਹਿਮ ਦਾ ਮਾਹੌਲ ਅਮਰੀਕੀਆਂ ਦੇ ਮਨ ਦੇ ਪਿੱਛੇ ਬੈਕ ਆਫ ਮਾਈਂਡ ਜਿਹੜਾ ਆ ਉਹ ਚੱਲਦਾ ਰਿਹਾ। $16 ਬਿਲੀਅਨ 2002 ਦੇ ਵਿੱਚ ਤੇ 2011 ਤੱਕ ਇਹੀ ਜਿਹੜੀਆਂ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਬਜਟ ਆ ਵੱਧ ਕੇ $43 ਬਿਲੀਅਨ ਤੱਕ ਜੀ, ਜਿਹੜਾ ਉਹ ਵੱਧ ਗਿਆ। ਇਸੇ ਤਰੀਕੇ ਦੇ ਨਾਲ ਕੋਸਟ ਗਾਰਡ, TSA ਜਿੱਦਾਂ ਦਾ ਮੈਂ ਕਿਹਾ, ਬਾਰਡਰ ਪੈਟਰੋਲ ਆ, ਇਹਨਾਂ ਦੇ ਬਜਟ ਵੀ 2001 ਤੋਂ ਲੈ ਕੇ ਹੁਣ ਤੱਕ ਉਹ ਡਬਲ ਹੋ ਚੁੱਕੇ ਆ। ਲੱਖਾਂ ਦੀ ਤਾਦਾਦ ਦੇ ਵਿੱਚ ਅਮਰੀਕੀ ਜਿਹੜੇ ਫੌਜੀ ਆ, ਯੰਗ ਅਮਰੀਕਨ ਸੋਲਜਰਸ ਆ, ਉਹਨਾਂ ਨੂੰ ਵੱਖ-ਵੱਖ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਚੱਲਦੀਆਂ ਰਹੀਆਂ। ਸੋ ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਜਿਹੜੇ 52,000 ਟਰੂਪਸ ਜੀ, ਉਹ ਅਫਗਾਨਿਸਤਾਨ ਦੇ ਵਿੱਚ ਜਿਹੜੇ ਉਹ ਰਹੇ ਸੀਗੇ। ਸੋ ਇਹ ਇੱਕ ਜਿਹੜੀਆਂ ਫੋਰਐਵਰ ਚੱਲਣ ਵਾਲੀਆਂ ਜਿਹੜੀਆਂ ਵਾਰਸ ਆ, ਫਾਈਨੈਂਸ਼ੀਅਲ ਲਾਇਬਿਲਿਟੀਆਂ ਆ, ਉਹ ਅਮਰੀਕਾ ਦੀਆਂ ਵੱਡੇ ਪੱਧਰ ਦੇ ਉੱਤੇ ਵਧੀਆਂ। ਬਹੁਤ ਸਾਰੀਆਂ ਜਿਹੜੀਆਂ ਆਪਾਂ ਆਪਣੀਆਂ ਫਰੀਡਮਸ ਆ, ਹੱਕ ਆ, ਰਾਈਟਸ ਜਿਹੜੇ ਸੀਗੇ, ਉਹ ਇਸ ਦੇ ਅੰਡਰ 9/11 ਦੇ ਹਮਲੇ ਤੋਂ ਬਾਅਦ ਪੈਟਰੀਅਟ ਐਕਟ ਜਿਹੜਾ ਆਇਆ, ਉਸ ਦੇ ਤਹਿਤ ਆਪਾਂ ਲੂਜ਼ ਵੀ ਜਿਹੜੇ ਉਹ ਕੀਤੇ। ਸੋ ਇਸੇ ਤਰੀਕੇ ਦੇ ਨਾਲ ਪ੍ਰਵੀਨ ਇਮੀਗ੍ਰੇਸ਼ਨ ਤੇ ਡਿਪੋਰਟੇਸ਼ਨ ਦਾ ਕੰਮ ਬਹੁਤ ਤੇਜ਼ ਹੋ ਗਿਆ। ਮੈਸਿਵ ਇਨਕਰੀਜ਼ ਜਿਹੜੇ ਆ ਡਿਪੋਰਟ ਕਰਨ ਵਾਲਿਆਂ ਦੇ ਵਿੱਚ ਕਹਿੰਦੇ ਆ ਵੀ ਉਹ ਵੱਧ ਗਿਆ। ਆਲਦੋ ਅਜੇ ਵੀ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਚਰਚਾ ਜਿਹੜੀ ਆ ਸੁਣਦੇ ਹਾਂ ਹੁਣ ਹੋਰ ਤਰ੍ਹਾਂ ਦੀ ਆ, ਪਰ ਉਸ ਟਾਈਮ ਦੇ ਉੱਤੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਜੀ, ਸਿਕਿਉਰਿਟੀ ਜਿਹੜੀ ਇਹਨਾਂ ਨੇ ਬਣਾਈ ਬੁਸ਼ ਐਡਮਿਨਿਸਟ੍ਰੇਸ਼ਨ ਨੇ 2002 ਦੇ ਵਿੱਚ, ਕੈਬਨਿਟ ਲੈਵਲ ਦਾ ਜਿਹੜਾ ਆਫਿਸ ਸੀਗਾ, 22 ਵੱਖ-ਵੱਖ ਸਰਕਾਰੀ ਏਜੰਸੀਆਂ, ਉਹਨਾਂ ਨੂੰ ਇੱਕ-ਮਿਕ ਜਿਹੜਾ ਆ ਇਸ ਦੇ ਅੰਡਰ ਇੱਕ ਛਤਰੀ ਦੇ ਅਧੀਨ ਜਿਹੜਾ ਆ ਇਹਨਾਂ ਨੇ ਕਰ ਲਿਆ। ਉਹਦੇ ਵਿੱਚ ਹੀ ਜਿਹੜੀ ਇਹ ਆਈਸ ਆ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ, ਉਹ ਇਸ ਦੇ ਵਿੱਚ ਕੰਸੋਲੀਡੇਟ ਜਿਹੜੀ ਉਹ ਕਰ ਦਿੱਤੀ ਗਈ। ਸੋ ਇਹ ਆંકੜੇ ਜਿਹੜੇ ਕਹਿੰਦੇ ਆ ਵੀ ਦੱਸਦੇ ਆ 9/11 ਤੋਂ ਬਾਅਦ 'ਚ 2001 ਤੋਂ ਬਾਅਦ ਦੇ ਵਿੱਚ ਜਿਹੜੇ ਡੈਪੂਟੇਸ਼ਨ ਦਾ ਜਿਹੜਾ ਕੰਮ ਆ ਉਹ ਹੁਣ ਤੱਕ ਡਬਲ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ। ਜੀ। ਰਾਜਕਰਮਵੀਰ ਸਿੰਘ ਜੀ, ਇਸ ਤੋਂ ਇਲਾਵਾ ਜਦੋਂ ਇਹ ਹਮਲੇ ਹੋਏ, ਇਹਨਾਂ ਹਮਲਿਆਂ ਦੇ ਜ਼ਿੰਮੇਵਾਰਾਂ ਨੂੰ ਫੜਨਾ, ਉਹਨਾਂ ਤੇ ਕਾਰਵਾਈ ਕਰਨੀ ਜਾਂ ਇਹ ਸਬੂਤ ਜਟਾਉਣੇ ਕਿ ਹੋਏ ਕਿਵੇਂ ਹੈ, ਫਿਊਚਰ ਦੇ ਵਿੱਚ ਕਿਵੇਂ ਰੋਕਿਆ ਜਾਵੇ, ਕਿਉਂਕਿ ਇੱਕ ਚੀਜ਼ ਨੂੰ ਦੇਸ਼ ਇੱਕ ਐਂਗਲ ਨਾਲ ਨਹੀਂ ਲੈਂਦਾ। ਸੁਰੱਖਿਆ ਏਜੰਸੀਜ਼ ਆਪਦਾ ਕੰਮ ਕਰਦੀਆਂ ਨੇ, ਸਰਕਾਰਾਂ ਆਪਦਾ ਕੰਮ ਕਰਦੀਆਂ ਨੇ, ਪਰ ਸਭ ਤੋਂ ਵੱਡਾ ਟਾਸਕ ਸੀਗਾ ਇਹਨਾਂ ਹਮਲਿਆਂ ਦਾ ਜ਼ਿੰਮੇਵਾਰ ਉਸਾਮਾ ਬਿਨ ਲਾਦਿਨ ਨੂੰ ਕਿਵੇਂ ਖਤਮ ਕੀਤਾ ਜਾਵੇ। ਔਰ ਉਹ ਓਨਾ ਚਿਰ ਅਮਰੀਕਾ ਨੇ ਸਾਹ ਨਹੀਂ ਲਿਆ ਜਿੰਨਾ ਚਿਰ ਉਹਨੂੰ ਖਤਮ ਨਹੀਂ ਕੀਤਾ। ਇੱਕ ਛੋਟੀ ਜਿਹੀ ਵਾਰਤਾਲਾਪ ਤੁਹਾਡੇ ਨਾਲ ਸਾਂਝੀ ਕਰਦਾ। ਜਦੋਂ ਐਬਟਾਬਾਦ ਦੇ ਵਿੱਚ ਉਸ ਆਪਰੇਸ਼ਨ ਨੂੰ ਅੰਜਾਮ ਦੇਣਾ ਸੀਗਾ, ਓਬਾਮਾ ਤੇ ਜਿਹੜੇ ਇਹਨਾਂ ਦੇ ਸਲਾਹਕਾਰ ਸੀਗੇ, ਉਹ ਗੱਲਬਾਤ ਕਰ ਰਹੇ ਸੀਗੇ ਆਪਸ ਵਿੱਚ ਦੀ, ਤਾਂ ਉਹ ਇੱਕਮਤ ਨਹੀਂ ਸੀਗੇ ਵੀ ਇਸ ਤਰ੍ਹਾਂ ਹਮਲਾ ਕੀਤਾ ਜਾਵੇ ਜਾਂ ਇਸ ਤਰ੍ਹਾਂ ਆਪਾਂ ਇਹ ਆਪਰੇਸ਼ਨ ਕਰ ਸਕਦੇ ਹਾਂ। ਜੀ। ਕਿਉਂਕਿ ਐਬਟਾਬਾਦ ਦਾ ਜਿੱਥੇ ਉਹਦੀ ਰਿਹਾਇਸ਼ ਸੀ, ਉਹ ਪਾਕਿਸਤਾਨ ਦੀ ਜਿਹੜੀ ਮਿਲਟਰੀ ਸੀਗੀ ਅਕਾਦਮੀ, ਉਹਦੇ ਬਹੁਤ ਨਜ਼ਦੀਕ ਸੀਗੀ, ਤੇ ਜੇਕਰ ਓਬਾਮਾ ਦਾ ਇਹ ਵਿਚਾਰ ਸੀਗਾ ਵੀ ਜੇਕਰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਤਾਂ ਇਹ ਗੱਲ ਦੀ ਪੂਰੀ ਗੁੰਜਾਇਸ਼ ਹੈ ਕਿ ਇਸ ਕਾਰਵਾਈ ਦੀ ਜਾਣਕਾਰੀ ਓਬਾਮਾ ਤੱਕ ਪਹੁੰਚ ਜੂਗੀ, ਕਿਉਂਕਿ ਅਮਰੀਕਾ ਇਸ ਐਂਗਲ ਤੋਂ ਵੀ ਸੋਚ ਰਿਹਾ ਸੀਗਾ ਕਿ ਪਾਕਿਸਤਾਨ ਦੀ ਏਜੰਸੀਜ਼, ਉਹਨਾਂ ਦੇ ਸਿਕਿਉਰਿਟੀ ਦੇ ਵਿੱਚੋਂ ਕੁਛ ਲੋਕ, ਤੇ ਅਫਗਾਨਿਸਤਾਨ ਤਾਂ ਚਲੋ ਹੂੰ, ਹੂੰ, ਹੂੰ। ਅੱਧਾ ਪਚ ਦੱਸੀ ਗਈ ਨਾਲ, ਕਿ ਇਹ ਬੰਦੇ ਰਲ ਮਿਲ ਕੇ ਉਸਾਮਾ ਨੂੰ ਸ਼ੈਲਟ ਕਰ ਰਹੇ ਨੇ। ਤਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਆਪਾਂ ਕਰ ਸਕਦੇ, ਕਿਸੇ ਨਾਲ ਸ਼ੇਅਰਿੰਗ ਨਹੀਂ ਕਰ ਸਕਦੇ ਇਨਫੋਰਮੇਸ਼ਨ ਦੀ। ਤੇ 2 ਓਬਾਮਾ ਲਿਖਦੇ ਆ, ਜਿਹੜੀ ਉਹਨਾਂ ਨੇ ਉਸ ਤੋਂ ਬਾਅਦ ਨੋਟ ਲਿਖਿਆ ਜਾਂ ਕਿਤਾਬ ਲਿਖੀ ਹੈ,
ਤਾਂ ਉਹ ਕਹਿੰਦੇ 2 ਸਾਡੇ ਕੋਲੇ ਸੀਗੇ ਆਪਸ਼ਨ। ਪਹਿਲਾ ਇਹ ਕਿ ਅਸੀਂ ਇੱਕ ਏਅਰ ਅਟੈਕ ਕਰ ਦੇਈਏ ਤੇ ਸਾਰਾ ਕੁਛ ਤਹਿਸ-ਨਹਿਸ ਕਰ ਦੇਈਏ। ਇਹਦਾ ਫਾਇਦਾ ਇਹ ਹੋਣਾ ਸੀਗਾ ਕਿ ਪਾਕਿਸਤਾਨ ਦੀ ਸਰਜ਼ਮੀਨ ਤੇ ਕਿਸੇ ਵੀ ਅਮਰੀਕੀ ਦੇ ਮਾਰੇ ਜਾਣ ਦਾ ਖਤਰਾ ਹੈ ਨਹੀਂ ਸੀ ਤੇ ਜਨਤਕ ਤੌਰ ਤੇ ਅਸੀਂ ਇਸ ਹਮਲੇ ਦੇ ਵਿੱਚ ਆਪਣਾ ਹੱਥ ਹੋਣ ਤੋਂ ਮੁਨਕਰ ਵੀ ਹੋ ਸਕਦੀ। ਦੇਖੋ ਇੱਕ ਪ੍ਰੈਜ਼ੀਡੈਂਟ ਲਿਖ ਰਿਹਾ ਕਿ ਅਸੀਂ ਆਪਰੇਸ਼ਨਸ ਦੇ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਵੀ ਮੁਨਕਰ ਵੀ ਹੋ ਸਕਦੇ ਸੀ ਵੀ ਬਈ ਅਸੀਂ ਨਹੀਂ ਕੀਤਾ। ਪਰ ਇਹਦਾ ਨੁਕਸਾਨ ਇਹ ਸੀਗਾ ਅਮਰੀਕਾ ਨੂੰ ਕਿ ਜੇਕਰ ਅਸੀਂ ਇਹ ਰਿਹਾਇਸ਼ ਨੂੰ ਨਸ਼ਟ ਵੀ ਕਰਤਾ, ਖਤਮ ਵੀ ਕਰਤਾ, ਅਸੀਂ ਸਫਲ ਵੀ ਹੋ ਗਏ, ਪਰ ਇਹ ਕਿਵੇਂ ਮੰਨਿਆ ਜਾਊਗਾ ਕਿ ਉੱਥੇ ਉਸਾਮਾ ਬਿਨ ਲਾਦੇਨ ਸੀਗਾ? ਇਹ ਸਵਾਲ ਬੜਾ ਅਹਿਮ ਸੀ ਤੇ ਜੇਕਰ ਉਹ ਕਹਿੰਦੇ ਕਿ ਜੇਕਰ ਅਲ-ਕਾਇਦਾ ਨੇ ਮਾਰੇ ਜਾਣ ਤੋਂ ਇਨਕਾਰ ਕਰਤਾ ਕਿ ਉਸਾਮਾ ਬਿਨ ਲਾਦੇਨ ਨਹੀਂ ਮਰਿਆ, ਤਾਂ ਅਸੀਂ ਕਿਵੇਂ ਸਾਬਤ ਕਰਾਂਗੇ ਕਿ ਲਾਦੇਨ ਮਾਰਿਆ ਗਿਆ? ਤੇ ਇਸ ਖਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਇਸ ਤਰ੍ਹਾਂ ਏਅਰ ਅਟੈਕ ਹੁੰਦਾ ਤੇ ਨਾਲ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਉਹ ਵੀ ਪ੍ਰਭਾਵਿਤ ਹੋ ਸਕਦੇ ਆ। ਸੋ ਉਹ ਕਹਿੰਦੇ ਕਿ ਮੈਂ ਇਸ ਤਰ੍ਹਾਂ ਮਤਲਬ ਮੁਹਿੰਮ ਨੂੰ ਮਨਜ਼ੂਰੀ ਨਹੀਂ ਦੇ ਸਕਦਾ। ਉਦੋਂ ਚੇਅਰਮੈਨ ਸੀਗੇ ਹਾਸ ਕਾਰਟਰਾਈਟ, ਜਿਹਦੇ ਵਿੱਚ 30-40 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੋਵੇ ਤੇ ਇਹ ਵੀ ਪੂਰੀ ਤਰ੍ਹਾਂ ਤੈਅ ਨਾ ਹੋਵੇ ਵੀ ਉਸਾਮਾ ਬਿਨ ਲਾਦੇਨ ਉੱਥੇ ਮੌਜੂਦ ਹੈ ਵੀ ਨਹੀਂ। ਫਿਰ ਅੱਗੇ ਡਿਸਕਸ਼ਨ ਹੋਈ ਕਿ ਅਸੀਂ ਅਫਗਾਨਿਸਤਾਨ ਦੇ ਰਸਤੇ ਚਲੇ ਜਾਵਾਂਗੇ, ਹੈਲੀਕਾਪਟਰ ਦੇ ਰਾਹੀਂ ਪਾਕਿਸਤਾਨ 'ਚ ਦਾਖਲ ਹੋਵਾਂਗੇ, ਰਿਹਾਇਸ਼ ਤੇ ਹਮਲਾ ਕਰਾਂਗੇ, ਪਾਕਿਸਤਾਨੀ ਪੁਲਿਸ ਜਾਂ ਫੌਜ ਨੂੰ ਇਹ ਤੇ ਪ੍ਰਤੀਕਿਰਿਆ ਕਰਨ ਦਾ ਮੌਕਾ ਹੀ ਨਾ ਮਿਲੇ ਤੇ ਇਹਦੇ ਬਾਰੇ ਫਿਰ ਉਹਨਾਂ ਨੇ ਓਬਾਮਾ ਨੇ ਇੱਕ ਸੀਗੇ ਵਿਲੀਅਮ ਮੈਕਰੇਵਨ, ਜਿਹੜੇ ਵਾਈਸ ਐਡਮਿਰਲ ਸੀਗੇ, ਉਹ ਕਹਿੰਦੇ ਕਿ ਤੁਸੀਂ ਮੈਨੂੰ ਪੂਰਾ ਪਲਾਨ ਦੱਸੋ ਕਿ ਹੋਊਗਾ ਕਿਵੇਂ? ਜਿੰਨਾ ਚਿਰ ਮਾਡਲ ਬਣਾ ਕੇ ਦੱਸਿਆ ਗਿਆ 3 ਡਾਇਮੈਂਸ਼ਨਲ 3D ਜਿਹਨੂੰ ਆਪਾਂ ਕਹਿ ਦਿੰਦੇ ਆ, ਵਾਈਸ ਐਡਮਿਰਲ ਵਿਲੀਅਮ ਮੈਕਰੇਵਨ ਨੇ, ਓਬਾਮਾ ਉਹਦੇ ਤੋਂ ਵੀ ਸੈਟਿਸਫਾਈਡ ਨਹੀਂ ਹੋਏ। ਬਹੁਤ ਸਾਰੀਆਂ ਬੈਠਕਾਂ ਹੋਈਆਂ। ਆਖਿਰ ਤੇ ਇਹ ਚੁਣਿਆ ਗਿਆ ਕਿ ਸੀਲਜ਼ ਰਾਤ ਨੂੰ ਹਨੇਰੇ ਦੇ ਵਿੱਚ 2 ਹੈਲੀਕਾਪਟਰਾਂ ਰਾਹੀਂ ਉਡਾਨ ਭਰਨਗੇ ਤੇ ਪਾਕਿਸਤਾਨ ਦੇ ਮੌਜੂਦ ਇਸ ਜਿਹੜਾ ਇਹ ਰਿਹਾਇਸ਼ ਸੀਗੀ ਉਹਨੂੰ ਨਿਸ਼ਾਨੇ ਤੇ ਲੈਣਗੇ। ਪਰ ਬਾਵਜੂਦ ਇਸ ਦੇ ਉਸ ਤੋਂ ਬਾਅਦ ਵੀ ਇਹਦੇ ਬਾਰੇ ਬਕਾਇਦਾ ਟ੍ਰੇਨਿੰਗ ਜਾਂ ਸਾਰੇ ਆਪਰੇਸ਼ਨਸ ਹੁੰਦੇ ਰਹੇ ਕਿ ਕਿਸੇ ਨੂੰ ਪਾਕਿਸਤਾਨੀ ਕੋਈ ਵੀ ਨਜਾਇਜ਼ ਨਾ ਮਾਰਿਆ ਜਾਵੇ ਜਾਂ ਕੋਈ ਹੋਰ ਨਜਾਇਜ਼ ਕਾਰਵਾਈ ਨਾ ਹੋ ਜੇ। ਦੇਖੋ ਇਹ ਸਰਕਾਰਾਂ ਦੀ ਜਿਹੜੀ ਹੈ ਜਾਂ ਜਿਹੜੇ ਆਗੂ ਹੁੰਦੇ ਆ, ਉਹ ਉਹਨਾਂ ਦੀ ਥਿੰਕਿੰਗ ਪਾਵਰ ਹੀ ਹੁੰਦੀ ਹੈ ਇਹ ਇੱਕ ਤਰੀਕੇ ਨਾਲ ਕਿ ਯਾਰ ਅਸੀਂ ਜਿਹੜਾ ਬੰਦਾ ਜ਼ਿੰਮੇਵਾਰ ਆ ਉਹਨੂੰ ਸਬਕ ਵੀ ਸਿਖਾਉਣਾ ਤੇ ਕੋਈ ਸਿਵਿਲੀਅਨ ਨਾ ਮਾਰੇ। ਇੱਕ ਧਿਰ ਐਸੀ ਹੈ ਜਿਹੜੀ ਆਪਦੀ ਦਹਿਸ਼ਤ ਫੈਲਾ ਕੇ, ਖੌਫ ਫੈਲਾ ਕੇ ਸਿਵਿਲੀਅਨ ਨੂੰ ਹੀ ਮਾਰ ਰਹੀ ਹੈ। 3000 ਬੰਦਾ ਆਪਾਂ ਦੱਸਿਆ ਜਿਵੇਂ ਮਾਰਿਆ ਗਿਆ ਇਹਨਾਂ ਹਮਲਿਆਂ ਦੇ ਵਿੱਚ। ਇੱਕ ਕਹਿੰਦੇ ਕਿ ਨਹੀਂ, ਇੱਕ ਬੰਦੇ ਦਾ ਵੀ ਮਾਰਿਆ ਜਾਣਾ ਜਿਹੜਾ ਉਹ ਗਲਤ ਹੋਊਗਾ। ਫਿਰ ਜਦੋਂ ਲਾਸਟ ਦੇ ਵਿੱਚ ਇਹ ਇਸੇ ਫੈਸਲੇ ਤੇ ਪਹੁੰਚਿਆ ਗਿਆ ਕਿ ਇਸ ਕਾਰਵਾਈ ਨੂੰ ਹੈਲੀਕਾਪਟਰਾਂ ਰਾਹੀਂ ਹੀ ਅੰਜਾਮ ਦਿੱਤਾ ਜਾਵੇ ਤੇ ਫਿਰ ਉਸਾਮਾ ਬਿਨ ਲਾਦੇਨ ਨੂੰ ਜਦੋਂ ਮਾਰਿਆ, ਫਿਰ ਅਮਰੀਕਾ ਆਪਣੇ ਆਪ ਇਹ ਗੱਲ ਕਹਿਣ 'ਚ ਸਾਬਤ ਹੋਇਆ ਕਿ ਅਸੀਂ ਪ੍ਰੂਵ ਕੀਤਾ ਹੈ ਕਿ ਅਸੀਂ ਵਰਲਡ ਦੀ ਬੈਸਟ ਇੰਟੈਲੀਜੈਂਸੀ ਹਾਂ, ਜਾਂ ਅਸੀਂ ਜੋ ਸਾਡੇ ਤੇ ਪਹਿਲ ਕੋਈ ਕਰਦਾ ਹੈ ਜਾਂ ਸਾਨੂੰ ਕੋਈ ਸ਼ਿਕਾਰ ਬਣਾਉਂਦਾ ਤਾਂ ਅਸੀਂ ਫਿਰ ਉਹਨੂੰ ਮੋੜਵਾਂ ਜਵਾਬ ਦੇ ਸਕਦੇ ਹਾਂ। ਇਹਨੇ ਅਮਰੀਕਾ ਦੀ ਇੱਕ ਛਵੀ ਤੇ ਬਹੁਤ ਵੱਡਾ ਡੈਂਟ ਸੀ ਵਰਲਡ ਟ੍ਰੇਡ ਦਾ ਜਿਹੜਾ ਅਟੈਕ ਸੀਗਾ। ਬਿਲਕੁਲ। ਸੋ ਇਸੇ ਜਿਹੜੇ ਇੰਪੈਕਟਸ ਦੇ ਵਿੱਚ ਪ੍ਰਵੀਨ ਮੈਂ ਦੱਸਦਾ ਜਾਵਾਂ ਨਾ, ਜਿੱਦਾਂ ਮੈਂ ਪਹਿਲਾਂ ਦੱਸ ਰਿਹਾ ਸੀਗਾ ਵੀ ਅੱਜ ਕੱਲ੍ਹ ਜਦੋਂ ਏਅਰਪੋਰਟ ਤੇ ਜਾਂਦੇ ਲੰਮੀਆਂ ਲਾਈਨਾਂ, ਜੀ, ਜੀ। ਫੁੱਲ ਬੋਡੀ ਸਕੈਨ ਤੇ ਜਿਹੜਾ ਹੱਥ ਮਾਰ ਕੇ ਚੈੱਕ ਕਰਦੇ ਆ, ਇਹ 9/11 ਤੋਂ ਪਹਿਲਾਂ ਕਿਸੇ ਨੂੰ ਚੇਤਾ ਵੀ ਨਹੀਂ ਸੀਗਾ। ਜੀ। ਡੋਮੈਸਟਿਕ ਫਲਾਈਟ ਦੇ ਲਈ ਜੇ ਕਿਸੇ ਨੇ ਜਾਣਾ, ਅੱਧਾ ਘੰਟਾ ਪਹਿਲਾਂ ਜਾਣਾ। ਹੁਣ ਤਾਂ ਸ਼ੂ ਵੀ ਲਾਉਣੇ ਪੈਂਦੇ ਆ, ਉਦੋਂ ਸ਼ੂ ਵੀ ਨਹੀਂ ਸੀ ਲਾਉਣੇ ਪੈਂਦੇ। ਮੈਟਲ ਡਿਟੈਕਟਰ ਦੇ ਵਿੱਚੋਂ ਕਹਿੰਦੇ ਵੀ ਝੱਟ ਦੇਣੀ ਲੰਘ ਜਾਓ। ਆਈਡੀ ਵੀ ਕਹਿੰਦੇ ਆ ਵੀ ਦਿਖਾਉਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਤਾਂ ਰੀਅਲ ਆਈਡੀ ਜਿਹੜੀ ਆ ਉਹ ਆ ਗਈ ਆ। ਅਗਲੇ ਸਾਲ ਤੋਂ ਜਿਹੜੀ ਰੀਅਲ ਆਈਡੀ ਜੇ ਡੋਮੈਸਟਿਕ ਫਲਾਈਟ ਦੇ ਵਿੱਚ ਵੀ ਜਾਣਾ ਤੇ ਉਹ ਜਿਹੜੀ ਉਹ ਚਾੜ੍ਹਨੀ ਜਿਹੜੀ ਉਹ ਪੈਂਦੀ ਆ। ਸੋ 9/11 ਨੇ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਅਮਰੀਕਾ ਦੀ ਜਿਹੜੀ ਮਨੀ ਆ ਉਸ ਨੂੰ ਸਿਕਿਉਰਿਟੀ ਵਾਲੇ ਪਾਸੇ ਨੂੰ ਜਿਹੜਾ ਉਹ ਲਾ ਦਿੱਤਾ। ਇਹਦੇ ਨਾਲ ਹੀ ਜਿਹੜੀ ਸਰਵੇਲੈਂਸ ਦਾ ਕੰਮ ਜਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਸ਼ੁਰੂ ਹੋ ਗਿਆ। ਰੀਸੈਂਟਲੀ ਜਿਹੜਾ ਐਡਵਰਡ ਸਨੋਡਨ ਸੀਗਾ, ਜਿਹਨੇ 2013 ਦੇ ਵਿੱਚ ਕਲਾਸੀਫਾਈਡ ਡਾਕੂਮੈਂਟ ਲੀਕ ਜਿਹੜਾ ਉਹ ਕਰਕੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਪੈਟਰੀਅਟ ਐਕਟ ਜਾਂ ਹੋਰ ਇਦਾਂ ਦੀਆਂ ਕਈ ਚੀਜ਼ਾਂ ਦੇ ਤਹਿਤ ਇਹ ਚੀਜ਼ ਕਹਿ ਕੇ ਵੀ ਖਤਰਾ ਜਿਹੜਾ ਉਹ ਹੋ ਸਕਦਾ ਆ, ਲੋਕਾਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਆ ਗੈਰ ਕਾਨੂੰਨੀ ਜਿਹੜੀ ਉਹ ਢੰਗ ਦੇ ਨਾਲ। ਸੋ ਉਹ ਪਰਦਾਫਾਸ਼ ਵੀ ਜਿਹੜਾ ਉਹ ਉਸਨੇ ਜਿਹੜਾ ਕੀਤਾ ਸੀ, ਪਰ ਫਿਰ ਵੀ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਮਿਲੀਅਨਸ ਆਫ ਜਿਹੜੇ ਆਰਡੀਨਰੀ ਅਮਰੀਕਨਸ ਆ, ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਨਹੀਂ ਆ ਵੀ ਕੋਈ ਐਡੀ ਤਗੜੀ ਜਿਹੜੀ ਕਿਸੇ ਨੇ ਉਥਲ ਪੁਥਲ ਜਿਹੜੀ ਉਹ ਕਰ ਦੇਣੀ ਆ, ਕੰਮ ਤੇ ਜਾਂਦੇ ਕੰਮ ਤੋਂ ਆਉਂਦੇ ਆ, ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਵੀ ਜਿਹੜੀ ਆ ਉਹ ਨਿਗਰਾਨੀ ਜਿਹੜੀ ਉਹ ਰੱਖ ਰਹੇ ਹੈਗੇ ਆ। ਸੋ NSA ਜਿਹੜੀ ਜਿਹੜੀ ਏਜੰਸੀ ਸੀਗੀ ਉਹ ਆਈ, ਕਿਸ ਤਰੀਕੇ ਦੇ ਨਾਲ ਸਰਵੇਲੈਂਸ ਕਰ ਰਹੀ ਆ, ਬਿਗ ਡਾਟਾ ਜਿਹੜਾ ਉਹ ਇਕੱਠਾ ਕਰ ਰਹੀ ਆ।
ਸੋ ਇਹ ਬੜੀਆਂ ਵੱਡੀਆਂ ਜਿਹੜੀਆਂ ਚੇਂਜਸ ਆਈਆਂ। ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਪ੍ਰਵੀਨ ਵੀ, ਇਸ ਹਮਲੇ ਤੋਂ ਬਾਅਦ ਦੇ ਵਿੱਚ ਨਸਲੀ ਹਮਲੇ ਜਿਹੜੇ ਆ ਉਹ ਵੀ ਬਹੁਤ ਵਧੇ। ਕਿਉਂਕਿ ਅਲ-ਕਾਇਦਾ ਦੇ ਵਿੱਚ ਕੀ ਸੀਗਾ ਪ੍ਰਵੀਨ ਵੀ, ਜੀ, ਮੁਸਲਮਾਨ ਸੀਗੇ ਉਹ, ਜਿਹੜਾ ਲਦੇਨ ਸੀਗਾ ਉਸਦੇ ਸਾਥੀ ਸੀਗੇ। ਉਹਦੀਆਂ ਵੀਡੀਓ ਫੁਟੇਜ ਹਰ ਇੱਕ ਚੈਨਲ ਦੇ ਉੱਤੇ ਜਿਹੜੀਆਂ ਦਿਨ ਰਾਤ ਜਿਹੜੀਆਂ ਉਹ ਚੱਲਣੀਆਂ, ਤੇ ਉਸੇ ਦੌਰਾਨ ਸਿੱਖ ਵੀ ਅਮਰੀਕਾ 'ਚ ਰਹਿ ਰਹੇ ਸੀਗੇ। ਉਹ ਜੀ, ਲੋਕੀ ਕੀ ਦੇਖਦੇ ਸੀਗੇ, ਚਲੋ ਉਹਨਾਂ ਪ੍ਰਤੀ ਤਾਂ ਜਿਹੜੀ ਨਫ਼ਰਤ ਸੀਗੀ ਹੀ ਸੀਗੀ, ਵੀ ਇਹਨਾਂ ਦੇ ਲੋਕਾਂ ਨੇ ਹਮਲਾ ਕੀਤਾ। ਆਲਦੋ ਚਲੋ ਸਾਰਿਆਂ ਦਾ ਥੋੜ੍ਹੀ ਕੋਈ ਕਸੂਰ ਹੁੰਦਾ ਆ, ਜੇ ਕਿਸੇ ਇੱਕ ਨੇ ਵੀ ਹਮਲਾ ਜਿਹੜਾ ਉਹ ਜੀ, ਉਹ ਕੀਤਾ ਹੋਵੇ। ਕਹਿੰਦੇ ਆ ਵੀ ਇਹ 19 ਅੱਤਵਾਦੀਆਂ ਨੇ ਜਿਹੜਾ ਹਮਲਾ ਕੀਤਾ। ਸਿਖਲਾਈ ਕਹਿੰਦੇ ਆ ਵੀ ਸਾਊਦੀ ਤੋਂ ਜਿਹੜਾ ਉਹਨਾਂ ਨੂੰ ਉੱਥੋਂ ਵੀ ਜਿਹੜੀ ਉਹ ਮਿਲੀ ਸੀ। ਸਾਊਦੀ ਦੇ ਨਾਲ ਅਮਰੀਕਾ ਦੇ ਅਜੇ ਵੀ ਸੰਬੰਧ ਬੜੇ ਸੋਹਣੇ ਆ, ਬੜੇ ਗੂੜ੍ਹੇ ਆ। ਉਸ ਨੂੰ ਲੈ ਕੇ 9/11 ਦੇ ਜਿਹੜੇ ਪੀੜਤ ਪਰਿਵਾਰ ਆ, ਉਸ ਨੂੰ ਇੱਕ ਧਿਰ ਬਣਾਉਣ ਦੇ ਲਈ 20 ਸਾਲ ਵਿਚਾਰਿਆਂ ਨੂੰ ਖੱਜਲ ਖੁਆਰੀ ਜਿਹੜੀ ਉਹ ਅਦਾਲਤਾਂ ਦੇ ਵਿੱਚ ਝੱਲਣੀ ਪਈ ਆ। ਹਾਂਜੀ, ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ 9/11 ਦੇ ਹਮਲੇ ਤੋਂ ਬਾਅਦ ਦੇ ਵਿੱਚ ਅ ਦੁਨੀਆ ਬਦਲ ਗਈ। ਖਾਸ ਕਰਕੇ ਜਿਹੜੀ ਮਾਈਨੋਰਿਟੀ ਸੀਗੀਆਂ, ਭੂਰੇ ਰੰਗ ਦੇ ਲੋਕ ਆ ਜਿੱਦਾਂ ਕਹਿ ਲਓ ਵੀ, ਉਹਨਾਂ ਦੀ ਦੁਨੀਆ ਹੀ ਜਿਹੜੀ ਅਮਰੀਕਾ ਦੇ ਵਿੱਚ ਬਦਲ ਗਈ। ਉਹੀ ਲੋਕ, ਉਹੀ ਖੇਡਣ ਵਾਲੇ ਜਿਹੜੇ ਬੱਚੇ, ਉਹਨਾਂ ਬੱਚਿਆਂ ਨੂੰ ਨਫ਼ਰਤ ਕਰਨ ਲੱਗ ਗਏ। ਜਿਨ੍ਹਾਂ ਨੇ ਸਿਰ ਦੇ ਉੱਤੇ ਜਾਂ ਪੱਗ ਬੰਨ੍ਹੀ ਸੀ, ਜਾਂ ਜੂੜਾ ਸੀਗਾ, ਜਾਂ ਵੱਖਰੀ ਦਿੱਖ ਵਾਲੇ ਸੀਗੇ। ਉਹਨਾਂ ਜੀ, ਲੋਕਾਂ ਦੇ ਨਾਲ, ਉਹਨਾਂ ਕਸਟਮਰਸ ਦੇ ਨਾਲ, ਉਹਨਾਂ ਬਿਜ਼ਨਸ ਓਨਰਸ ਦੇ ਨਾਲ ਏਦਾਂ ਦੇ ਭੱਦੀਆਂ-ਭੱਦੀਆਂ ਸ਼ਬਦਾਵਲੀਆਂ, ਗਾਲੀ ਗਲੋਚ, ਇਹ ਜੀ, ਸਾਰੀਆਂ ਚੀਜ਼ਾਂ ਦਾ ਝੱਲਣਾ ਪਿਆ। ਤੇ ਇੱਥੇ ਨਹੀਂ ਗੱਲ ਮੁੱਕੀ ਵੀ ਗਾਲੀ ਹਾਂਜੀ, ਗਲੋਚ ਜਾਂ ਕੁੱਟਮਾਰ ਤੱਕ। ਬਲਬੀਰ ਸਿੰਘ ਸੋਢੀ ਜਿਹੜੇ ਮੈਸਾ ਐਰੀਜ਼ੋਨਾ ਦੇ ਵਿੱਚ ਗੈਸ ਸਟੇਸ਼ਨ ਦੇ ਉੱਤੇ ਕੰਮ ਕਰ ਰਹੇ ਸੀਗੇ ਉਸ ਟਾਈਮ, ਉਹਨਾਂ ਨੂੰ ਇੱਕ ਗੋਰੇ ਮੂਲ ਦੇ ਬੰਦੇ ਨੇ ਏਦਾਂ ਹੀ ਗੋਲੀ ਮਾਰ ਕੇ ਹੱਤਿਆ ਜਿਹੜੀ ਆ ਉਹਨਾਂ ਦੀ ਕਰ ਦਿੱਤੀ। ਜਿਸ ਨੇ ਬਾਅਦ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਆ ਉਹ ਕਹੀਆਂ ਵੀ ਇਹਨਾਂ ਲੋਕਾਂ ਨੇ ਸਾਡੇ ਟਵਿਨ ਟਾਵਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ। ਹੇਟ ਕ੍ਰਾਈਮ ਜਿਹੜੀ ਆ ਉਹ ਚੀਜ਼ ਜਿਹੜੀ ਉਸ ਦੌਰਾਨ ਜਿਹੜੀ ਉਹ ਵਾਪਰੀ। ਉਸ ਤੋਂ ਇਲਾਵਾ ਆਪਾਂ ਹੁਣ ਦੇਖ ਰਹੇ ਹਾਂ ਸਗੋਂ ਰੀਸੈਂਟਲੀ ਜਿਹੜੇ ਹੇਟ ਕ੍ਰਾਈਮ ਦੇ ਮਸਲੇ ਜਿਹੜੇ ਉਹ ਜੀ, ਵੱਧ ਰਹੇ ਹੈਗੇ ਆ। ਬਾਰ-ਬਾਰ ਏਦਾਂ ਦੇ ਜਿਹੜੇ ਸ਼ਦਾਈ ਲੋਕ ਆ, ਉਹਨਾਂ ਨੂੰ ਸਪੇਸ ਜਿਹੜੀ ਉਹ ਮਿਲ ਰਹੀ ਆ, ਤੇ ਉਹ ਹਮਲੇ ਜਿਹੜੇ ਉਹ ਹੇਟ ਵਾਲੇ ਪਾਸੇ ਨੂੰ ਜਿਹੜਾ ਉਹ ਕੰਮ ਵਧਿਆ ਪਿਆ ਹੈਗਾ। ਸੋ ਇਹ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਜਿਹੜੇ ਨਿਆਣੇ ਖਾਸ ਕਰਕੇ ਸਕੂਲਾਂ 'ਚ ਪ੍ਰਵੀਨ ਇੱਥੇ ਪੜ੍ਹੇ ਆ 9/11 ਤੋਂ ਪਹਿਲਾਂ ਤੇ 9/11 ਤੋਂ ਬਾਅਦ 'ਚ, ਉਹਨਾਂ ਦੇ ਲਈ, ਕੰਮ ਕਰਨ ਵਾਲੇ ਲੋਕਾਂ ਦੇ ਲਈ ਦਿਨ ਰਾਤ ਦਾ ਜਿੱਦਾਂ ਫ਼ਰਕ ਹੁੰਦਾ ਆ, ਉੱਦਾਂ ਦਾ ਲੋਕਾਂ ਦੇ ਸੁਭਾਵਾਂ ਦੇ ਵਿੱਚ ਫ਼ਰਕ ਜੀ, ਪੈ ਗਿਆ। ਇੰਨਾ ਜ਼ਿਆਦਾ ਜਿਹੜਾ ਫ਼ਰਕ 9/11 ਨੇ ਕਰ ਦਿੱਤਾ। ਇਸ ਦਾ ਇੰਪੈਕਟ ਇਕੱਲਾ ਇੱਥੇ ਰਹਿ ਰਹੇ ਲੋਕਾਂ ਦੇ ਉੱਤੇ, ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਫੋਰਐਵਰ ਵਾਰਡਸ ਜਿਹੜੀਆਂ ਸੀਗੀਆਂ, ਇਮੀਗ੍ਰੇਸ਼ਨ, ਡੈਪੋਟੇਸ਼ਨ, ਉਹ ਵੀ ਨਾਲ ਦੇ ਨਾਲ, ਕਿਸ ਤਰੀਕੇ ਦੇ ਨਾਲ ਸਰਵੇਲੈਂਸ ਜਿਹੜੀ ਉਹ ਵਧਾਈ, ਕਿਸ ਤਰੀਕੇ ਦੇ ਨਾਲ ਪੈਟ ਡਾਊਨ ਜੀ, ਜਿਹੜੇ ਉਹ ਵਧੇ, ਉਹੀ ਨਹੀਂ ਜਿਹੜਾ ਰਿਹਾ, ਦੁਨੀਆ ਭਰ ਦੇ ਵਿੱਚ ਵੀ ਜਿਹੜਾ ਆ ਉਹ ਅਸਰ ਇਸ ਦਾ ਮਾੜਾ ਹੀ, ਜਿਹੜਾ ਓਵਰਆਲ ਇੰਪੈਕਟ ਜਿਹੜਾ ਉਹ ਆਪਾਂ ਹਾਂਜੀ, ਕਹਿ ਸਕਦੇ ਹਾਂ। ਸੋ 9/11 ਦੇ ਹਮਲੇ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਦੁਆਰਾ ਅਫਗਾਨਿਸਤਾਨ ਦੇ ਵਿੱਚ ਇਨਵੇਜਨ ਹੁੰਦਾ ਆ। ਮਿਡਲ ਈਸਟ ਪੂਰੀ ਤਰ੍ਹਾਂ ਡੀਸਟੇਬਲਾਈਜ਼ ਜਿਹੜੀ ਹੁੰਦੀ ਆ। ਇਸੇ ਕਰਕੇ ਨਾਰਥ ਅਫਰੀਕਾ ਦਾ ਜਿਹੜਾ ਇਲਾਕਾ ਆ, ਉਸ ਦੇ ਵਿੱਚ ਜਿਹੜੀ ਡੀਸਟੇਬਲਾਈਜੇਸ਼ਨ ਜਿਹੜੀ ਉਹ ਆਉਂਦੀ ਆ। ਤੇ ਹੁਣ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਲ-ਕਾਇਦਾ ਤੋਂ ਬਾਅਦ ਦੇ ਵਿੱਚ ਹੋਰ ਕਿੱਦਾਂ ਦੇ ਜਿਹੜੇ ਧਿਰਾਂ, ਆਈਸਿਸ, ਯੇ ਵੋ, ਜਿਨ੍ਹਾਂ ਨੇ ਸਹੁੰ ਹੀ ਖਾਧੀ ਆ ਵੀ ਅਸੀਂ ਅਮਰੀਕਾ ਨੂੰ ਜਿਹੜਾ ਉਹ ਨਸ਼ਟ ਕਰਨਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੋਰ ਜ਼ਿਆਦਾ ਪਨਪਦੀਆਂ ਹੈਗੀਆਂ। ਸੋ ਪ੍ਰੋਪਗੇਸ਼ਨ ਜਿਹੜੇ ਰੈਡੀਕਲ ਆਈਡੀਓਲੋਜੀਜ਼ ਦੀ, ਉਹ ਬਹੁਤ ਜ਼ਿਆਦਾ ਜਿਹੜੀ ਉਹ ਵਧੀ। ਨੈਰੇਟਿਵਸ ਜਿਹੜੇ ਆ ਬਹੁਤ ਜ਼ਿਆਦਾ ਇਸ ਦੌਰਾਨ ਜਿਹੜੇ ਉਹ ਚੇਂਜ ਜਿਹੜੇ ਉਹ ਹੋਏ ਆ। ਸੋ 9/11 ਦਾ ਲੌਂਗ ਲਾਸਟਿੰਗ ਇੰਪੈਕਟ ਆ, ਲੌਂਗ ਲਾਸਟਿੰਗ ਇਫੈਕਟ ਆ, ਜਿਸ ਨੂੰ ਸਹਿਜੇ ਕਿਤੇ ਜਿਹੜਾ ਉਹ ਮਾਪਿਆ ਨਹੀਂ ਜਾ ਸਕਦਾ। ਉਹਨਾਂ ਇੰਪੈਕਟਸ ਦੇ ਵਿੱਚੋਂ, ਉਹਨਾਂ ਇਫੈਕਟਸ ਦੇ ਵਿੱਚੋਂ, ਉਹਨਾਂ ਤਬਦੀਲੀਆਂ ਦੇ ਵਿੱਚੋਂ ਆਪਾਂ ਅਜੇ ਵੀ ਲੰਘ ਰਹੇ। ਜੀ, ਬਿਲਕੁਲ। ਸੋ ਅੱਜ ਵੀ ਦੁਨੀਆ ਦਾ ਇੱਕ ਬਹੁਤ ਵੱਡਾ ਹਿੱਸਾ ਟੈਰਰਿਜ਼ਮ ਦੀ ਖੌਫ ਦੇ ਹੇਠ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੈ। ਸੋ ਇਹ ਚੀਜ਼ਾਂ ਖਤਮ ਹੋਣ, ਜਿੱਥੇ-ਜਿੱਥੇ ਵੀ ਜਿਨ੍ਹਾਂ-ਜਿਨ੍ਹਾਂ ਖਿੱਤਿਆਂ ਦੇ ਵਿੱਚ ਵੀ ਇਹ ਦਹਿਸ਼ਤ ਹੈ, ਖੌਫ ਹੈ, ਉਹ ਖਿੱਤੇ ਹਾਲੇ ਵੀ ਜਿਹੜੇ ਆ ਉਹ ਛੇਤੀ ਤੋਂ ਛੇਤੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ, ਤੇ ਕੋਈ ਵੀ ਬੰਦਾ ਕਿਸੇ ਵੀ ਹਮਲੇ ਦੇ ਵਿੱਚ, ਕਿਸੇ ਵੀ ਇਹੋ ਜਿਹੀ ਘਟਨਾ ਦੇ ਵਿੱਚ ਅਜਾਈਂ ਮੌਤ ਨਾ ਮਾਰਿਆ ਜਾਵੇ। ਦੁਨੀਆ ਦੇ ਵਿੱਚ ਸਾਰੇ, ਹਰ ਕਿਸੇ ਨੂੰ ਹੱਕ ਹੈ ਆਪਦੀ ਜ਼ਿੰਦਗੀ
ਠੀਕ ਢੰਗ ਨਾਲ ਬਤੀਤ ਕਰਨ ਦਾ। ਰਾਜਕਰਨ ਵੀਰ ਸਿੰਘ ਜੀ, ਲਈਏ ਜੀ ਇਜਾਜ਼ਤ ਫਿਰ? ਜੀ ਬਿਲਕੁਲ ਜੀ, ਇੱਥੇ ਜੀ। ਪ੍ਰੋਗਰਾਮ ਨੂੰ ਹੁਣ ਆਪਾਂ ਸਮੇਟਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੂੰ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।